ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮੈਜੂ ਗੁਰਸਰੀਗਾ ਜੀ। ਮੈਜੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ, ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 4082722500। ਇਹ ਪਿਛਲੇ 3 ਦਹਾਕਿਆਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ, ਬਿਜ਼ਨਸ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਨੂੰ ਲੈ ਕੇ, ਪਾਲਿਸੀ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੇ ਸੁਝਾਅ ਚਾਹੀਦੇ ਨੇ ਜਾਂ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰ ਸਕਦੇ ਹੋ 4082722500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਟਾਨੇਲਾ ਦੀ। ਨੀਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਐਮਕੇ ਮਾਰਕੀਟ, ਕਸ਼ਮੀਰ ਸਿੰਘ ਸੈਕਰਾਮੈਂਟੋ, ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ, ਸੰਧੂ ਫੈਮਿਲੀ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272 ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦਾ ਅੱਜ ਦਾ ਇਹ ਪ੍ਰੋਗਰਾਮ 17 ਸਾਲ 2024 ਦੀ 17 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਗੱਠਜੋੜ ਕਮੇਟੀ ਤੋਂ। ਦਿੱਲੀ ਦੇ ਵਿੱਚ ਸਮਾਜਵਾਦੀ ਪਾਰਟੀ ਦੇ ਆਗੂਆਂ ਦੇ ਨਾਲ ਇਹਨਾਂ ਨੇ ਮੀਟਿੰਗ ਕੀਤੀ ਹੈ, ਕਿਉਂਕਿ ਸ਼ਾਇਦ ਲੰਘੀ ਮੀਟਿੰਗ ਦੇ ਵਿੱਚ ਸਮਾਜਵਾਦੀ ਪਾਰਟੀ ਦੇ ਆਗੂ ਸਣੇ ਹੋਰ ਕਈ ਆਗੂ ਗੈਰ ਹਾਜ਼ਰ ਸੀਗੇ। ਇਹ ਦੇਖੋ, ਹੁਣ ਇਹ ਅੱਡ ਤੋਂ ਹੋਣਗੀਆਂ ਨਾ ਮੀਟਿੰਗਾਂ ਜੀ, ਜਿੱਦਾਂ ਕਹਿ ਲਓ ਕਿ ਦਲ ਦੇ ਨਾਲ। ਜਿਵੇਂ ਹੁਣ ਮਿਸਾਲ ਦੇ ਤੌਰ ਤੇ ਵੇਖੀਏ ਤੇ ਬੀਤੇ ਰੋਜ਼ ਇਹਨਾਂ ਦੀ ਇੱਕ ਮੀਟਿੰਗ ਆਮ ਆਦਮੀ ਪਾਰਟੀ ਵਾਲਿਆਂ ਨਾਲ ਵੀ ਸੀਗੀ। ਤਾਂ ਇਸ ਤਰ੍ਹਾਂ ਹੀ ਹੈ ਨਾ, ਜਿੱਥੇ ਜਿੱਥੇ ਪੇਚ ਫਸਦਾ ਯੂਪੀ ਦੇ ਵਿੱਚ। ਹੁਣ ਮਸਲਾ ਤੇ ਇਹ ਹੈ ਨਾ ਕਿ ਇੱਕ ਯਾਤਰਾ ਵੀ ਆ ਰਹੀ ਹੈ ਰਾਹੁਲ ਗਾਂਧੀ ਦੀ, ਤਾਂ ਉਸ ਤੋਂ ਪਹਿਲਾਂ ਸਾਰਾ ਮਸਲਾ ਸੁਲਝਾਉਣਾ ਪਊਗਾ ਨਾ। ਕਿਉਂਕਿ ਅਖਿਲੇਸ਼ ਯਾਦਵ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਵੈਸਟਰਨ ਯੂਪੀ ਦੇ ਵਿੱਚ ਜਯੰਤ ਚੌਧਰੀ ਵੀ ਤੇ ਹੈਗੇ ਆ ਨਾ, ਉਹ ਵੀ ਆਉਣਗੇ ਨਾਲ। ਤਾਂ ਮਤਲਬ ਕਿ ਇਸ ਤਰ੍ਹਾਂ ਜੋ ਐਂਟੀ ਭਾਜਪਾ ਫੋਰਸਸ ਹੈਗੀਆਂ, ਜੇ ਮਾਇਆਵਤੀ ਜੀ ਨੂੰ ਛੱਡ ਦਈਏ ਆਪਾਂ, ਤਾਂ ਮਤਲਬ ਕਿ ਉਹ ਇੱਕ ਬਲਾਕ 'ਚ ਇਕੱਠੀਆਂ ਹੋਣਗੀਆਂ। ਤਾਂ ਉਹ ਹੁਣ ਕੀ ਹੈ ਕਿ ਸਾਰਿਆਂ ਨੇ ਆਪਣਾ ਹੱਕ ਤੇ ਜਤਾਉਣਾ ਹੀ ਹੁੰਦਾ, ਫਿਰ ਸਾਰਿਆਂ ਨੂੰ ਹੱਕ ਮਿਲਣਾ ਵੀ ਚਾਹੀਦਾ। ਤਾਂ ਇਹ ਆ ਕਿ ਹੁਣ ਜੋ ਸਮਾਜਵਾਦੀ ਪਾਰਟੀ ਹੈ ਉਹ ਆਪਾਂ ਜੇ ਵੇਖੀਏ ਤੇ ਸੈਕੰਡ ਲਾਰਜੈਸਟ ਪਾਰਟੀ ਹੈ ਨਾ ਉੱਥੇ ਯੂਪੀ ਦੇ ਵਿੱਚ। ਤਾਂ ਜਿਹੜੀ ਬਸਪਾ, ਹੁਣ ਮਾਇਆਵਤੀ ਤਾਂ ਪਤਾ ਨਹੀਂ ਕਿਉਂ ਇਸ ਚੀਜ਼ ਦੇ ਵਿੱਚ ਕੀ ਉਹਨਾਂ ਦੀ ਮਜਬੂਰੀ ਹੈ। ਮੈਂ ਸਮਝਦਾ ਬਹੁਤ ਵੱਡੀ ਮਜਬੂਰੀ ਹੈ, ਕਿਉਂਕਿ ਸੀਪੀ ਸਿੰਘ ਨੂੰ ਜਿਸ ਤਰ੍ਹਾਂ 2014 ਤੋਂ ਪਹਿਲਾਂ ਵਾਲੇ ਕੇਸ ਦੇ ਵਿੱਚ ਉਲਝਾਇਆ, ਲੱਗਦਾ ਕਿ ਮਾਇਆਵਤੀ ਨੂੰ ਇਸ ਤਰ੍ਹਾਂ ਸੀਗਾ ਕਿ ਜੇ ਮੈਂ ਇੰਡੀਆ ਗੱਠਜੋੜ ਜੁਆਇਨ ਕਰਦੀ ਹਾਂ ਤਾਂ ਮੁਸ਼ਕਲਾਂ ਬਹੁਤ ਵੱਧ ਜਾਣਗੀਆਂ, ਕਿਉਂਕਿ ਈਡੀ ਬਹੁਤ ਐਕਟਿਵ ਹੈ। ਤਾਂ ਇਸ ਕਰਕੇ ਉਹ ਤੇ ਆਪਾਂ ਨੂੰ ਚੀਜ਼ਾਂ ਸਮਝ ਆਉਂਦੀਆਂ ਰਾਜਨੀਤੀ ਦੇ ਵਿੱਚ, ਦੁਸ਼ਵਾਰੀਆਂ, ਖੱਜਲ ਖੁਆਰੀਆਂ ਜਿਹੜੀਆਂ, ਉਹ ਕੁਛ ਨੇਤਾ ਹੱਸ ਕੇ ਚੱਲਦੇ ਨੇ, ਕੁਛ ਨੇਤਾ ਥੋੜਾ ਗੁਰੇਜ਼ ਕਰਦੇ ਨੇ। ਤਾਂ ਮਤਲਬ ਕਿ ਜੇ ਹੁਣ ਆਪਾਂ ਵੇਖੀਏ ਤਾਂ ਫਿਰ ਵੀ ਬਾਵਜੂਦ ਇਸ ਤੇ ਸਮਾਜਵਾਦੀ ਪਾਰਟੀ ਨੇ ਆਪਣਾ ਹੱਕ ਜ਼ਿਆਦਾ ਰੱਖਣਾ ਹੀ ਰੱਖਣਾ ਸੁਭਾਵਿਕ ਹੈ। ਤੇ ਦੂਸਰੇ ਪਾਸੇ ਜਿਹੜੇ ਨਾਲ ਹੋਰ ਆ ਰਹੇ ਆ, ਕੋਈ ਨਾਲ ਹੋਰ ਆਉਣਗੇ ਛੋਟੇ ਛੋਟੇ, ਜਿੱਦਾਂ ਜਯੰਤ ਚੌਧਰੀ ਦਾ ਮੈਂ ਜ਼ਿਕਰ ਕੀਤਾ ਕਿ ਉਹਨਾਂ ਨੂੰ ਆਪਣਾ। ਤਾਂ ਕਾਂਗਰਸ ਕਿੰਨੀਆਂ ਸੀਟਾਂ ਤੇ ਲੜਦੀ ਹੈ? ਕਿਉਂਕਿ ਕਾਂਗਰਸ ਦਾ ਇਹ ਹੈ ਨਾ ਕਿ ਹੁਣ ਮਾਇਆਵਤੀ ਦਾ ਜਿਹੜਾ ਵੋਟ ਸ਼ੇਅਰ ਹੈ, ਤੁਸੀਂ ਦੇਖੋ 24 ਤੋਂ ਡਿੱਗ ਡਿਗਾ ਕੇ ਮੈਨੂੰ ਲੱਗਦਾ ਕਿ 12 ਦੇ ਆਸ-ਪਾਸ ਹੈ। ਕਾਂਗਰਸ ਦਾ ਵੀ ਹਾਲ ਉਹੀ ਹੈ। ਇੱਥੋਂ ਤੱਕ ਕਿ ਜਦੋਂ ਭੂਆ ਭਤੀਜਾ ਇਕੱਠੇ ਹੋਏ ਤਾਂ ਸਮਾਜਵਾਦੀਆਂ ਨੂੰ ਤਾਂ ਇਹਨਾਂ ਦਾ ਵੋਟ ਟ੍ਰਾਂਸਫਰ ਹੋ ਗਿਆ ਸੀਗਾ, ਪਰ ਇਹਨਾਂ ਨੂੰ ਸਮਾਜਵਾਦੀਆਂ ਦਾ ਵੋਟ ਟ੍ਰਾਂਸਫਰ ਨਹੀਂ ਸੀ ਹੋਇਆ। ਇਹ ਵੀ ਇੱਕ ਫੈਕਟ ਆ। ਮਤਲਬ ਕਿ ਸਾਰੀਆਂ ਚੀਜ਼ਾਂ ਵੀ ਤਾਂ ਵੇਖਣੀਆਂ ਪੈਣਗੀਆਂ ਨਾ। ਇੱਕ ਗੱਠਜੋੜ ਹੁੰਦਾ, ਮੈਂ ਤੁਹਾਨੂੰ ਦੱਸਾਂ ਪ੍ਰਵੀਨ ਜੀ, ਤੁਸੀਂ ਜ਼ਿਆਦਾ ਸਿਆਣੇ ਹੋ ਮੇਰੇ ਨਾਲੋਂ, ਇੱਕ ਗੱਠਜੋੜ ਹੁੰਦਾ ਸੱਤਾ ਤੇ ਥੱਲੇ, ਇੱਕ ਗੱਠਜੋੜ ਹੁੰਦਾ ਉੱਤੇ। ਮਤਲਬ ਕਿ ਉੱਤੇ ਵੱਡੇ ਲੀਡਰ ਇਕੱਠੇ ਹੋ ਗਏ, ਐਲਾਨ ਕਰ ਦਿੱਤਾ ਸਾਡਾ ਗੱਠ ਜੋੜਿਆ। ਇੱਕ ਹੁੰਦਾ ਹੇਠਲੇ ਪੱਧਰ ਤੇ ਇੱਕ ਮੈਸੇਜ ਦਿੱਤਾ ਜਾਂਦਾ, ਕੈਡਰ ਜਿਹੜਾ ਹੈ ਉਹ ਆਪਣੇ ਵੋਟ ਇੱਕ ਦੂਜੇ ਨੂੰ ਟ੍ਰਾਂਸਫਰ ਕਰਦਾ ਹੈ। ਹਾਂਜੀ, ਬਿਲਕੁਲ। ਕਈ ਵਾਰ ਉਹ ਉੱਤੇ ਹੀ ਗੱਠਜੋੜ ਰਹਿ ਜਾਂਦਾ ਹੈ, ਹੇਠਾਂ ਵੋਟ ਟ੍ਰਾਂਸਫਰ ਨਹੀਂ ਹੁੰਦਾ। ਇਹ ਵੀ ਇੱਕ ਕਹਿ ਲਓ ਕਿ ਸਾਰਾ ਕੁਝ ਉੱਥੇ ਮੱਥਾ ਖਪਾਈ ਦਾ ਵਿਸ਼ਾ ਹੋਏਗਾ ਨਾ, ਕਿ ਜੋ ਪਿਛਲੀ ਵਾਰੀ ਮੈਂ ਤੁਹਾਨੂੰ ਇੱਕ ਫੈਕਟ ਦੱਸਿਆ ਹੈ ਕਿ ਵੋਟ ਟ੍ਰਾਂਸਫਰ ਤੋਂ ਕਿਸੇ ਪਾਰਟੀ ਨੂੰ ਫਾਇਦਾ ਹੁੰਦਾ, ਕਿਸੇ ਨੂੰ ਨੁਕਸਾਨ ਹੁੰਦਾ ਹੈ।
ਤਾਂ ਕਾਂਗਰਸ ਉਹ ਜੋਖਮ ਵੀ ਨਹੀਂ ਨਾ ਚੁੱਕੇਗੀ, ਜਾਂ ਸਮਾਜਵਾਦੀ ਪਾਰਟੀ ਵੀ ਉਹ ਜੋਖਮ ਨਹੀਂ ਚੁੱਕੇਗੀ ਕਿ ਆਪਾਂ ਹੇਠਾਂ ਇਹਨੂੰ ਕਿਵੇਂ ਲੈ ਕੇ ਜਾਈਏ, ਹੂੰ ਇਹਨੂੰ ਅਸਰਦਾਰ ਕਿਸ ਤਰ੍ਹਾਂ ਕਰੀਏ। ਕਿ ਰਾਹੁਲ ਗਾਂਧੀ ਦੀ ਜਿਹੜੀ ਫੇਰੀ ਆ ਜਾਂ ਯਾਤਰਾ ਹੈ, ਜੀ ਉਹ ਇੱਕ ਸੁਨਹਿਰੀ ਮੌਕਾ ਹੈ ਹੂੰ ਕਿ ਅਸੀਂ ਇਸ ਨੂੰ ਥੱਲੇ ਲੈ ਜਾਈਏ। ਫਿਰ ਇਹ ਆ ਕਿ ਹੁਣ ਸਟ੍ਰੈਟਜੀ ਇਹਨਾਂ ਨੂੰ ਬਦਲਣੀ ਪਵੇਗੀ, ਕਿਉਂਕਿ ਦੇਖੋ ਮੈਂ ਤੁਹਾਨੂੰ ਇੱਕ ਨਾ ਗੱਲ ਦੱਸਾਂ ਹੂੰ ਕਿ ਭਾਜਪਾ ਵਾਲੇ ਇਹ ਕਹਿੰਦੇ ਆ, ਮੇਰੇ ਸਾਹਮਣੇ ਇੱਕ ਵਾਰੀ ਮੈਨੂੰ ਲੀਡਰ ਨੇ ਕਿਹਾ ਕਿ ਨੇ ਮੇਰੇ ਮੂੰਹ ਤੇ, ਹੂੰ ਮੇਰਾ ਦੋਸਤ ਹੀ ਸੀਗਾ, ਜੀ ਉਹ ਕਹਿੰਦਾ ਤੁਸੀਂ 0 ਤੋਂ ਗਿਣਤੀ ਸ਼ੁਰੂ ਕਰ ਦੇਣੀ। ਮੈਂ ਕਿਹਾ ਜੀ ਹਾਂ ਓਬਵੀਅਸ, ਪਰ ਅਸੀਂ 100 ਤੋਂ ਕਹਿੰਦਾ ਕਰਦੇ ਹਾਂ ਸ਼ੁਰੂ, ਠੀਕ ਸਾਡੀ ਗਿਣਤੀ 100 ਤੋਂ ਸ਼ੁਰੂ ਹੁੰਦੀ ਹੈ। ਹੂੰ ਮੈਂ ਕਿਹਾ ਜੀ ਉਹ ਕਿਵੇਂ? ਕਹਿੰਦਾ 80 ਯੂਪੀ ਹੂੰ ਤੇ 20 ਗੁਜਰਾਤ, ਜੀ ਸਾਡਾ 100 ਵੱਟ ਤੇ ਹੁੰਦਾ ਹੈ। ਅਸੀਂ ਇਹਨਾਂ ਦੋਨਾਂ ਸਟੇਟਾਂ ਚੋਂ ਸੈਂਚਰੀ ਮਾਰਨੀ ਹੈ, ਹੂੰ ਜ਼ੋਰ ਲਾ ਲਓ। ਜੀ ਮਤਲਬ ਕਿ ਤੁਸੀਂ 0 ਤੋਂ ਦੂਜੀ ਧਿਰ ਨੂੰ ਸ਼ੁਰੂਆਤ ਕਰਦੇ ਵੇਖੋਗੇ ਹੂੰ ਕਿ ਅਸੀਂ 100 ਤੋਂ ਸ਼ੁਰੂਆਤ ਕਰਨੀ ਹੈ। ਤਾਂ ਉੱਥੇ ਹੁਣ ਯੂਪੀ ਐਡਾ ਮਹੱਤਵਪੂਰਨ ਸਟੇਟ ਹੈ, ਇਸ ਕਰਕੇ ਮੱਥਾ ਖਪਾਈ ਜ਼ਿਆਦਾ ਹੋਏਗੀ। ਜੀ ਇੱਕ ਤੇ ਇਹ ਆ ਕਿ ਗੱਠਜੋੜ ਥੱਲੇ ਲੈ ਕੇ ਜਾਇਆ ਜਾਵੇ, ਫਿਰ ਮਾਇਆਵਤੀ ਦੀ ਵੀ ਗੁੰਜਾਇਸ਼ ਰੱਖੀ ਜਾਵੇ। ਤੁਸੀਂ ਨਾ ਸਟੇਟਮੈਂਟਾਂ ਚੈੱਕ ਕਰੋ, ਮਾਇਆਵਤੀ ਜੀ ਨੇ ਬੇਸ਼ੱਕ ਕੁੜੱਤਣ ਦਿਖਾਈ ਹੈ, ਗਿਰਗਟ ਦੱਸਿਆ, ਸਮਾਜਵਾਦੀ ਜਿਹੜੇ ਇਸ ਵੇਲੇ ਵੱਡੇ ਨੇਤਾ ਨੇ ਅਖਿਲੇਸ਼, ਪਰ ਬਾਵਜੂਦ ਇਸ ਤੇ ਉਹਨਾਂ ਨੇ ਫਿਰ ਜੈਸਚਰ ਦਿਖਾਇਆ, ਕਹਿੰਦੇ ਕਿ ਅਸੀਂ ਤੇ ਇਹਨਾਂ ਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਹਾਂ। ਇਹ ਜਿਹੜਾ ਸ਼ੋਸ਼ਿਤ ਵਰਗ ਆ, ਪਛੜੇ ਵਰਗ ਨੇ, ਅਸੀਂ ਤੇ ਇਹਨਾਂ ਨੂੰ ਮਤਲਬ ਕਿ ਪ੍ਰਧਾਨ ਮੰਤਰੀ ਚਾਹੁੰਦੇ ਨਾ। ਤਾਂ ਉਹ ਚੀਜ਼ਾਂ ਜਿਹੜੀਆਂ ਨੇ ਹਾਲੇ ਵੇਖੀਆਂ ਜਾ ਰਹੀਆਂ ਨੇ ਗੁੰਜਾਇਸ਼ ਦੇ ਰੂਪ ਚ, ਕਿ ਸ਼ਾਇਦ ਬਾਅਦ ਚ ਵੀ ਗੱਲ ਬਣ ਜਾਵੇ, ਕਿਉਂਕਿ ਪਹਿਲਾਂ ਤੇ ਕੁਝ ਮਜਬੂਰੀਆਂ ਹੁੰਦੀਆਂ ਨੇ। ਸੋ ਲਿਹਾਜ਼ਾ ਇਹ ਜੋ ਚੱਲ ਰਿਹਾ ਹੈ, ਮੌਸਮ ਦਾ ਇੱਕ ਹਿੱਸਾ ਇਹ ਵੀ ਆ ਕਿ ਰਾਮ ਮੰਦਿਰ, ਹਾਲਾਂਕਿ ਪਹਿਲਾਂ ਇਸ ਤਰ੍ਹਾਂ ਲੱਗਦਾ ਸੀਗਾ ਕਿ ਰਾਮ ਮੰਦਿਰ ਦਾ ਬਹੁਤ ਵੱਡਾ ਫਾਇਦਾ ਹੋਣ ਜਾ ਰਿਹਾ ਨਰਿੰਦਰ ਮੋਦੀ, ਗੁਜਰਾਤ ਲੋਬੀ ਨੂੰ, ਭਾਜਪਾ ਨੂੰ, RSS ਨੂੰ। ਪਰ ਤੁਸੀਂ ਦੇਖੋ ਨਾ 4-5 ਦਿਨਾਂ ਚ ਤਸਵੀਰ ਬਦਲ ਗਈ। ਸ਼ੰਕਰਚਾਰੀਆ ਤੋਂ ਲੈ ਕੇ ਪੰਚਾਂਗ ਤੱਕ ਸਵਾਲ ਉੱਠ ਰਹੇ ਨੇ। ਹਾਂਜੀ ਹਾਂਜੀ ਬਿਲਕੁਲ। ਈਵਨ ਦੈਟ ਨਰਿੰਦਰ ਮੋਦੀ ਨੂੰ ਮੁੱਖ ਜਜਮਾਨ ਤੋਂ ਪਿੱਛੇ ਪੈਰ ਪੁੱਟਣੇ ਪਏ ਜੀ, ਉਹ ਸਿਰਫ ਗੈਸਟ ਕਹਿ ਲੋ ਜਾਂ ਪ੍ਰਤੀਕਾਤਮਕ ਉਹ ਕਹਿ ਲੋ ਜਜਮਾਨ ਰਹਿ ਗਏ। ਅਨੁਸ਼ਠਾਨ ਤੇ ਹੁਣ ਸਵਾਲ ਉੱਠ ਰਹੇ ਨੇ ਜੀ। ਸੋ ਅੰਦਰੇ ਅੰਦਰ ਇਹ ਚੀਜ਼ਾਂ ਜਿਹੜੀਆਂ ਹੁਣ ਕਿੱਥੇ ਤੇ ਇਹਨਾਂ ਨੇ ਨਾ ਜਾਣ ਦਾ ਫੈਸਲਾ ਕਰਕੇ ਮੁਸੀਬਤ ਛੇੜ ਲਈ ਸੀ, ਕਿੱਥੇ ਹੁਣ ਇਹ ਉੱਤੇ ਆ ਗਿਆ ਕਿ ਦੇਖੋ ਜੀ ਇੱਥੇ ਤੇ ਧਰਮ ਗੁਰੂ ਜਿਹੜੇ ਆ ਉਹ ਹੀ ਨਹੀਂ ਸਹਿਮਤ, ਇੱਥੇ ਤਾਂ ਕੁਝ ਵੀ ਸਹੀ ਨਹੀਂ, ਸ਼ਾਸਤਰਾਂ ਦੇ ਮੁਤਾਬਕ ਤੇ ਅਸੀਂ ਤਾਂ ਫਿਰ ਸਹੀ ਹਾਂ। ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਮੰਥਨ ਦਾ ਵਿਸ਼ਾ। ਤੋਂ ਇਹਨਾਂ ਨੇ ਬੈਠਕ ਕੀਤੀ ਆ, ਆਫੀਸ਼ੀਅਲੀ ਇਹਦੀ ਜਾਣਕਾਰੀ ਕੋਈ ਇੰਨੀ ਖੁੱਲ ਕੇ ਨਹੀਂ ਦਿੱਤੀ। ਇਹਨਾਂ ਨੇ ਸਿਰਫ ਇਹਨਾਂ ਕਿਹਾ, ਸਲਮਾਨ ਖੁਰਸ਼ੀਦ ਹੋਰਾਂ ਨੇ, ਕਿ ਅਸੀਂ ਹਰ ਸੀਟ ਦੇ ਵੇਰਵੇ ਇੱਕ ਦੂਜੇ ਨਾਲ ਸਾਂਝੇ ਕੀਤੇ। ਉਹੀ ਗੱਲ ਹੋ ਗਈ ਨਾ ਕਿ ਸੀਟ ਬਾਏ ਸੀਟ ਅਸੀਂ ਹਰ ਸੀਟ ਦੇ ਵੇਰਵੇ ਇੱਕ ਦੂਜੇ ਨਾਲ ਸਾਂਝੇ ਕੀਤੇ ਹਨ। ਮੈਨੂੰ ਉਮੀਦ ਹੈ ਕਿ ਭਾਰਤ ਜੋੜੋ ਨਿਆਂ ਯਾਤਰਾ ਦੇ ਉੱਤਰ ਪ੍ਰਦੇਸ਼ ਪਹੁੰਚਣ ਤੋਂ ਪਹਿਲਾਂ ਗੱਠਜੋੜ ਹੋ ਜਾਏਗਾ। ਲਓ ਉਹੀ ਗੱਲ ਹੈ ਜੋ ਇਹਨਾਂ ਨੇ ਆਫੀਸ਼ੀਅਲੀ ਕਹੀ, ਜੋ ਆਪਾਂ ਮਤਲਬ ਕਿ ਘੁਮਾ ਫਿਰਿਆ ਕੇ ਵਿਸ਼ਲੇਸ਼ਣ ਦੇ ਨਾਲ ਕਹੀ ਹੈ, ਉਹੀ ਗੱਲ ਦਾ ਨਿਚੋੜ ਕਰ ਰਹੇ ਨੇ ਕਿ ਹਾਂ ਬਾਈ ਸੀਟ ਬਾਏ ਸੀਟ ਸਾਡਾ ਚਰਚਾ ਹੋਇਆ ਤੇ ਜਿਹੜੀ ਯਾਤਰਾ ਆਉਣੀ ਆ ਉਸ ਤੋਂ ਪਹਿਲਾਂ ਅਸੀਂ ਮਤਲਬ ਕਿ ਫਿਕਸ ਕਰ ਲਾਂਗੇ ਸਾਰਾ ਕੁਝ। ਤਾਂ ਉਹੀ ਆ ਵੰਡ ਵੰਡਾਈਆ, ਉਹ ਤੇ ਹੈ ਹੀ ਆ, ਪਰ ਬਹੁਤ ਸਾਰੀਆਂ ਗੱਲਾਂ ਜਿਵੇਂ ਮੈਂ ਕਿਹਾ ਕਿ ਰਾਮ ਮੰਦਿਰ ਦਾ ਮਸਲਾ ਜਿਹੜਾ, ਤੇ ਉਹਦੇ ਵਿੱਚ ਵੀ ਇਹਨਾਂ ਨੂੰ ਵੇਖਣਾ ਪਵੇਗਾ ਨਾ ਕਿ ਸਾਨੂੰ ਕਿੰਨਾ ਕੁ ਘਾਟਾ ਹੈ ਜਾਂ ਉਹਨਾਂ ਨੂੰ ਕਿੰਨਾ ਕੁ ਫਾਇਦਾ ਹੈ ਜਾਂ ਉਹ ਕਿੰਨਾ ਕੁ ਕਰ ਰਹੇ ਨੇ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਆਪਣੇ ਸਾਹਮਣੇ ਆ ਕਿ ਦੇਖਦੇ ਹੁਣ ਬਾਕੀ ਅਸਰ ਕੀ ਪੈਂਦਾ। ਯੂਪੀ ਦਾ ਮਾਹੌਲ ਹੀ ਦੱਸੇਗਾ ਸਾਰਾ ਕੁਝ। ਉਹ ਤੁਸੀਂ ਕਿਆ ਫਲ ਆ ਸਕਦੇ ਹੋ ਕਿ ਜਿਹੜਾ ਉਠਿਆ ਕਿਸ ਕਰਵਟ ਬੈਠਣ ਜਾ ਰਿਹਾ। ਜੀ ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਸੁਖਪਾਲ ਸਿੰਘ ਖਹਿਰਾ ਦੀ। ਕਹਿੰਦੇ ਪ੍ਰੈਸ ਕਾਨਫਰੰਸ ਕੀਤੀ ਆ ਆਪਦੇ ਘਰੇ ਤੇ ਪੰਜਾਬ ਸਰਕਾਰ ਤੇ ਖੂਬ ਵਰੇ ਨੇ ਸੁਖਪਾਲ ਸਿੰਘ ਖਹਿਰਾ। ਦੇਖੋ ਪ੍ਰੈਸ ਕਾਨਫਰੰਸ ਕਰਨਗੇ ਉਹ ਇਹਨਾਂ ਤੇ ਵਰਨ ਵਾਸਤੇ ਨਾ, ਪਰ ਗੱਲ ਇਹ ਆ ਕਿ 2-3 ਚੀਜ਼ਾਂ ਉਹਨਾਂ ਨੇ ਕਹੀਆਂ ਨੇ। ਨੰਬਰ 1 ਕਿ ਪੁੱਛਗਿੱਛ ਦੇ ਵਿੱਚ ਮੈਨੂੰ ਖੁਦ ਅਫਸਰਾਂ ਨੇ ਕਿਹਾ ਕਿ ਕੀ ਲੋੜ ਸੀ ਕਿ ਭਗਵੰਤ ਮਾਨ ਤੇ ਨਿੱਜੀ ਹਮਲਿਆਂ ਦੀ। ਅੱਛਾ, ਮਤਲਬ ਉਹ ਕਹਿੰਦੇ ਆ ਕਿ ਮੈਂ ਇਹੀ ਪੁੱਛਿਆ ਸੀਗਾ ਕਿ ਭਾਈ ਤੁਹਾਡੇ ਕੋਲ ਤੇ ਐਫੀਡੇਵਿਟ ਦੇ ਮੁਤਾਬਕ 9 ਤੋਲੇ ਸੋਨਾ ਆ ਤੇ ਆ ਬੀਬੀਆਂ ਹੁਣ ਕਿਵੇਂ ਲੱਦੀਆਂ ਫਿਰਦੀਆਂ ਗਹਿਣੇ ਗੱਟੇ ਨਾਲ। ਸਵਾਲ ਤੇ ਵੈਸੇ ਜੈਨੂਇਨ ਹੀ ਸੀ ਜੀ। ਉਹ ਕਹਿੰਦੇ ਕਿ ਮੇਰੀ 70 ਸਾਲਾ ਭੈਣ ਨੂੰ ਤੁਸੀਂ ਕੇਸ ਦੇ ਵਿੱਚ ਉਲਝਾਇਆ ਤੇ ਮੈਂ ਤੁਹਾਨੂੰ ਇਹ ਸਵਾਲ ਹੀ ਨਹੀਂ ਕਰ ਸਕਦਾ। ਮਤਲਬ ਕਿ ਇੱਥੇ ਅਫਸਰਾਂ ਨੇ ਉਹਨਾਂ ਨੂੰ ਦੱਸ ਦਿੱਤਾ ਹੋਣਾ ਕਿ ਭਾਈ ਖੁੰਦਕ ਤੁਹਾਡੇ ਨਾਲ ਇਸ ਗੱਲੋਂ ਖਾਧੀ ਆ। ਤੇ ਮੈਂ ਇਹ ਗੱਲ ਬਹੁਤ ਮੰਚਾਂ ਤੇ ਬਹੁਤ ਵਾਰ ਕਹੀ ਆ
ਕਿ ਭਗਵੰਤ ਮਾਨ ਨੂੰ ਜਿਸ ਰੂਪ ਚ ਤੁਸੀਂ ਦੇਖਦੇ ਹੋ, ਭਗਵੰਤ ਮਾਨ ਦਾ ਰੂਪ ਇੱਕ ਹੋਰ ਵੀ ਹੈ, ਹੂੰ ਹੂੰ ਤੇ ਉਹਦੇ ਵਿੱਚ ਇੱਕ ਖੁੰਦਕ ਵੀ ਜਿਹੜੀ ਹੈ ਨਾ, ਹੂੰ, ਉਹ ਸੁਭਾਅ ਦਾ ਹਿੱਸਾ ਹੈ। ਜੀ ਖੁੰਦਕੀ ਇਨਸਾਨ ਨੂੰ ਕਿਹਾ ਨਹੀਂ ਜਾਂਦਾ, ਕਿ ਕਿਸੇ ਵੀ ਨੇੜਲੇ ਬੰਦੇ ਨੂੰ ਆਫ ਦੀ ਰਿਕਾਰਡ ਫੋਨ ਕਰਕੇ ਪੁੱਛ ਲਿਓ। ਹੂੰ ਸੋ ਇੱਕ ਤੇ ਚੀਜ਼ ਇਹ ਨਿਕਲ ਕੇ ਆ ਰਹੀ ਆ। ਦੂਸਰਾ, ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਮੇਰੇ ਜੋ ਸੈੱਲ ਸੀਗਾ, ਕਿਉਂਕਿ ਜ਼ਾਰਾ ਜੀ ਗੱਲ ਹੈ ਕਿ ਇਹਨਾਂ ਨੂੰ ਚੱਕੀਆਂ 'ਚ ਰੱਖਿਆ, ਹੂੰ ਹੂੰ ਕੱਲਿਆਂ ਨੂੰ ਰੱਖਿਆ, ਕਿ ਅੰਦਰ ਵੀ ਕੈਮਰਾ ਸੀਗਾ। ਹੂੰ, ਉਹ ਕਹਿੰਦੇ ਕਿ ਇਹਨਾਂ ਦਾ ਵਸ ਚੱਲਦਾ ਤਾਂ ਮੇਰੇ ਵਾਸ਼ਰੂਮ 'ਚ ਵੀ ਕੈਮਰਾ ਲਾਉਂਦੇ। ਅੰਦਰ ਕੈਮਰਾ ਇੱਕੋ ਸੈੱਲ ਦੇ ਵਿੱਚ, ਬਾਹਰ ਤੇ ਚਲੋ ਠੀਕ ਆ, ਹੁਣ ਮੈਨੂੰ ਨਹੀਂ ਪਤਾ ਕਿਉਂਕਿ ਜਦ ਅਸੀਂ ਦੇਖੀਆਂ ਨੇ ਉਦੋਂ ਇਹ ਚੀਜ਼ਾਂ ਨਹੀਂ ਸੀ ਹੁੰਦੀਆਂ। ਜੀ ਜੀ, ਇਹ ਹੁਣ ਜ਼ਰੂਰੀ ਹੈ ਜਾਂ ਸਪੈਸ਼ਲ ਕੈਮਰਾ ਲਾ ਕੇ ਕੋਈ ਸਪੈਸ਼ਲ ਰਿਕਾਰਡਿੰਗ ਦੇਖਦਾ ਸੀ। ਹੁਣ ਤੀਜੀ ਚੀਜ਼, ਉਹ ਕਹਿੰਦੇ ਆ ਸੁਖਪਾਲ ਸਿੰਘ ਖਹਿਰਾ ਕਿ ਜਿਸ ਬੰਦੇ ਦਾ ਕੇਸ ਮੇਰੇ ਤੇ ਪਾਇਆ ਗਿਆ ਬਾਅਦ ਵਾਲਾ, ਪਹਿਲਾ ਕੇਸ ਤਾਂ ਉਹਨਾਂ ਨੇ ਸਾਰੀ ਹਿਸਟਰੀ ਫੇਰ ਦੱਸੀ, ਉੱਥੇ ਜਿੰਨੇ ਹੈਗੇ ਸਨ ਲੀਡਰ ਜਾਂ ਮੀਡੀਆ ਵਾਲੇ, ਕਿ ਮੇਰੇ ਨਾਲ ਧੱਕਾ ਹੋਇਆ। ਕਹਿੰਦੇ ਸਿਰਫ ਮੈਂ ਫੋਨ ਚੱਕਣ 'ਚ ਹੀ ਮਾਰਿਆ ਗਿਆ ਆਪਦੇ ਨੌਨ ਬੰਦੇ ਦਾ, ਮੈਨੂੰ ਨਹੀਂ ਸੀ ਪਤਾ ਕਿ ਉਹ ਬੰਦਾ ਹਾਂ ਕੰਮ ਕਰਨ ਡਿਆ। ਅੱਛਾ, ਦੂਜੀ ਚੀਜ਼, ਉਹ ਕਹਿੰਦੇ ਵੀ ਜਿਹੜਾ ਦੂਜਾ ਕੇਸ ਪਾਇਆ ਨੇ, ਦੂਜਾ ਕੇਸ ਉਸ ਬੰਦੇ ਦੇ ਬਿਹਾਫ ਤੇ ਪਾਇਆ ਜਿਹਦੀ ਉਸ ਸਟੇਟ ਦੇ ਵਿੱਚ ਕੋਈ ਗਵਾਹੀ ਨਹੀਂ ਸੀ, ਜੋ ਦਾਅਵਾ ਕੀਤਾ ਗਿਆ। ਕਹਿੰਦੇ ਵੀ ਮਹਾਰਾਜ ਨੇ ਸਾਡੀ ਹੈਲਪ ਕੀਤੀ। ਤੇ ਦੂਜੀ ਚੀਜ਼ ਕਿ ਜਿਸ ਬੰਦੇ ਦੇ ਬਿਹਾਫ ਤੇ ਕੇਸ ਪਾਇਆ, ਉਹਦੇ ਤੇ ਖੁਦ 18-19 ਕੇਸ ਨੇ ਐਨਡੀਪੀਐਸ ਦੇ, ਤੇ ਲਾਸਟ ਕੇਸ 6 ਕਿਲੋ ਹੈਰੋਇਨ ਫੜੇ ਦਾ, 6 ਕਿਲੋ ਡਰੱਗ ਫੜੇ ਦਾ ਜੀ। ਮਤਲਬ ਕਿ ਸਾਰੀ ਬਾਜ਼ੀ ਪਲਟ ਗਈ। ਕੈਸਾ ਕਿਹੜਾ ਸਾਊ ਬੰਦਾ ਹੈ ਜਿਹਨੂੰ ਗਵਾਹੀ ਤੋਂ ਬਿਠਾਉਣ ਵਾਸਤੇ ਜਾਂ ਝੂਠੀ ਗਵਾਹੀ ਦੇਣ ਵਾਸਤੇ ਸੁਖਪਾਲ ਸਿੰਘ ਖਹਿਰਾ ਵਰਗਾ ਲੀਡਰ ਉਹਦੇ ਨਾਲ ਪੰਗਾ ਲਵੇਗਾ, ਜਿਹੜਾ ਖੁਦ ਵਾਅਦਾ ਮਾਫ ਗਵਾਹ ਬਣਾਇਆ ਉਹਨਾਂ ਨੇ। ਕਹਿੰਦੇ ਕਿ ਆਖੇ ਜੀ ਸੋਨੇ ਦਾ ਬਿਸਕੁਟ ਦਿੱਤਾ ਸੀਗਾ, ਤੇ ਉਹ ਕਹਿੰਦੇ ਵੀ ਆਪੇ ਤਾਂ ਤੁਸੀਂ ਕਹਿੰਦੇ ਹੋ ਕਿ ਸੁਖਪਾਲ ਖਹਿਰਾ ਡਰੱਗ ਮਨੀ ਲੈਂਦਾ ਸੀਗਾ, ਤੇ ਫਿਰ ਉਹਨੇ ਦੇਣਾ ਸੀਗਾ ਕਿ ਲੈਣਾ ਸੀਗਾ ਜੀ। ਤਾਂ ਮਤਲਬ ਕਿ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਅੱਜ ਉਹਨਾਂ ਨੇ ਕੀਤੀਆਂ, ਤਾਂ ਕੁੱਲ ਮਿਲਾ ਕੇ ਸੁਖਪਾਲ ਸਿੰਘ ਖਹਿਰਾ ਦਾ ਜਦੋਂ ਇਹ ਲਾਈਵ ਹੋ ਰਿਹਾ ਸੀਗਾ, ਤੁਸੀਂ ਸੁੱਤੇ ਹੋਵੋਗੇ ਉਸ ਟਾਈਮ, ਅਸੀਂ ਇੱਥੇ ਦੇਖ ਰਹੇ ਸਾਂ ਲਾਈਵ, ਹਿਸਾਬ ਲਾ ਲਓ ਕਿ 33-3400 ਬੰਦਾ ਲਾਈਵ ਜੁੜਿਆ, ਮੈਂ ਆਪ ਵੇਖਿਆ। ਠੀਕ ਹੈ ਜੀ ਜੀ, 33-3400 ਬੰਦਾ ਲਾਈਵ ਜੁੜਿਆ, ਮੈਂ ਖੁਦ ਵੇਖਿਆ, ਕੋਈ ਅੱਗੇ ਪਿੱਛੇ ਹੋ ਗਿਆ ਤਾਂ ਮੈਨੂੰ ਪਤਾ ਨਹੀਂ ਹੈ। ਤਾਂ ਕਹਿਣ ਦਾ ਭਾਵ ਹੈ ਕਿ ਇਹਨਾਂ ਨੇ ਸਾਰੀਆਂ ਗੱਲਾਂ ਜਿਹੜੀਆਂ ਕਹਿਣੀਆਂ ਸੀਗੀਆਂ, ਲੋਕ ਉਹਦਾ ਇੰਤਜ਼ਾਰ ਕਰ ਰਹੇ ਸੀ। ਤੇ ਦੂਜੀ ਗੱਲ, ਉਹਨਾਂ ਨੇ ਡਿਬਰੂਗੜ੍ਹ ਦੇ ਵਿੱਚ ਜੋ ਨਜ਼ਰਬੰਦ ਬੰਦੇ ਨੇ, ਉਹਨਾਂ ਤੋਂ ਲੈ ਕੇ ਦੀਪ ਸਿੱਧੂ ਦੇ ਐਕਸੀਡੈਂਟ ਨੂੰ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸ਼ੱਕ ਦੀ ਨਿਗਾਹ ਨਾਲ ਤੱਕਦੇ ਆ, ਸਾਰੇ ਮੁੱਦੇ ਸ਼ੋ ਕੇ ਕੀਰ ਚ ਆਖਿਆ ਕਿ ਕੰਮ ਤੇ ਉਵੇਂ ਹੀ ਚੱਲੂਗਾ, ਮੈਂ ਡਰਨ ਵਾਲਾ ਨਹੀਂ। ਨੈਲਸਨ ਮੰਡੇਲਾ ਦੀ ਜ਼ਿੰਦਗੀ ਨੂੰ ਉਹਨਾਂ ਨੇ ਪੜ੍ਹ ਕੇ ਕਿਹਾ ਕਿ ਨੈਲਸਨ ਮੰਡੇਲਾ ਨੂੰ ਇਹ ਪੁੱਛਿਆ ਗਿਆ ਸੀਗਾ ਕੈਦ ਤੋਂ ਬਾਅਦ ਕਿ ਜਿਨ੍ਹਾਂ ਨੇ ਕੀਤਾ ਉਹਨਾਂ ਨਾਲ ਕੀ ਕਰੋਗੇ, ਤੇ ਉਹਨੇ ਆਖਿਆ ਉਹਨਾਂ ਨੇ ਜੋ ਕਰਨਾ ਸੀ ਕਰ ਦਿੱਤਾ, ਮੈਂ ਆਪਣਾ ਕੰਮ ਕਰਨਾ। ਕਹਿੰਦੇ ਮੈਂ ਕੋਈ ਨਿੱਜੀ ਖੁੰਦਕ ਚ ਨਹੀਂ ਹੈ, ਪਰ ਜੋ ਮੇਰੇ ਫਰਜ਼ ਨੇ ਮੈਂ ਨਿਭਾਊਂਗਾ। ਤਾਂ ਖੈਰ ਇਹ ਸਾਰਾ ਕੁਝ ਸੀਗਾ, ਪਰ ਇਹਦੇ ਵਿੱਚ ਉਹਨਾਂ ਨੇ ਜੇਲ੍ਹ ਦੀ ਵੀ ਕਹਾਣੀ ਦੱਸੀ ਆ ਕਿ ਜੇਲ੍ਹ ਦੇ ਵਿੱਚ ਲੋਕ ਆਦੀ ਹੋਏ ਪਏ ਨੇ, ਬਹੁਤ ਨਸ਼ਾ ਚੱਲਦਾ ਹੈ। ਤੇ ਇਸ ਤੋਂ ਇਲਾਵਾ ਕਿਹਾ ਕਿ 1000 ਬੰਦਾ ਸੀ ਉੱਥੇ ਉਸ ਜੇਲ੍ਹ ਦੇ ਵਿੱਚ, ਜਿਹਦੇ ਚੋਂ 50% ਤਕਰੀਬਨ ਤੁਸੀਂ ਨਜਾਇਜ਼ ਮਤਲਬ ਕਿ ਪਾਏ ਹੋਏ ਨੇ ਕੇਸ। ਤੇ ਉਹ ਜਦੋਂ ਕਹਿ ਰਹੇ ਸਨ ਇਹ ਗੱਲ ਸਾਰੀ, ਤਾਂ ਭਗਵੰਤ ਮਾਨ ਉਦੋਂ ਇੱਕ ਕਿਤੇ ਹੋਰ ਭਾਸ਼ਣ ਦੇ ਦੌਰਾਨ ਇਹ ਕਹਿ ਰਹੇ ਸਨ ਕਿ ਅਸੀਂ ਤੇ ਅਸੀਂ ਤੇ ਨਜਾਇਜ਼ ਕੇਸ ਕਿਸੇ ਤੇ ਪਾਉਂਦੇ ਹੀ ਨਹੀਂ। ਤੇ ਮੈਂ ਕਿਹਾ ਲੱਖੇ ਸਿਧਾਣੇ ਤੇ ਜਿਹੜੀ FIR ਕੀਤੀ ਸੀਗੀ ਕ੍ਰਾਸ ਬਾਰਡਰ ਟੈਰਰਿਜ਼ਮ ਦੀ ਜਾਂ ਡਰੱਗ ਟ੍ਰੈਫਿਕਿੰਗ ਦੀ, ਉਹ ਕੀ ਸੀ? ਇਹਨਾਂ ਦੇ ਮਿੱਤਰ ਪੰਨੂ ਸਾਹਿਬ ਦੇ ਤੇ ਬੜੇ ਨਜ਼ਦੀਕੀ ਸਾਡੇ ਵੀ ਮਿੱਤਰ ਸੁਖਨੈਬ ਸਿੱਧੂ, ਉਹਦੇ ਤੇ ਕੀ ਕੀਤਾ ਸੀ ਤੁਸੀਂ? ਉਹਦੇ ਤੇ ਕੀ, ਤੁਸੀਂ ਤੇ ਕੁਝ ਵੀ ਨਹੀਂ ਨਜਾਇਜ਼ ਕਰਦੇ। ਤੁਸੀਂ ਤੇ ਦਿੱਲੀ ਵਾਲੀ ਪੱਤਰਕਾਰ ਬੀਬੀ ਤੇ ਵੀ ਕੇਸ ਨਹੀਂ ਸੀ ਕੀਤਾ, ਉਹ ਤੇ ਆਪ ਹੀ ਜਾ ਕੇ ਖੋਲ ਕੇ ਜੋੜੀ ਤੇ ਜੇਲ੍ਹ ਚ ਵੜ ਗਈ ਧੱਕੇ ਨਾਲ, ਤੇ ਫਿਰ ਹਾਈ ਕੋਰਟ ਨੇ ਲਾਹਨਤਾ ਪਾ ਕੇ ਉਹ ਕੇਸ ਰੱਦ ਕੀਤਾ ਸੀਗਾ। ਜੀ ਜੀ, ਕੁਝ ਵੀ ਨਹੀਂ ਕਰਦੇ ਹੋਰ, ਮਤਲਬ ਕਿ ਝੂਠ ਬੋਲਣਾ ਜਿੰਨਾ ਮਰਜ਼ੀ ਬੋਲੀ ਜਾਓ। ਸੋ ਦੇਖਦੇ ਹਾਂ ਹੁਣ ਅੱਗੇ ਕੀ ਬਣਦਾ, ਪਰ ਇਹ ਹਾਲੇ ਖੜਾ ਨਹੀਂ ਛੱਡਦੇ। ਜ਼ਮਾਨਤ ਦੇ ਵਿਰੁੱਧ ਪੰਜਾਬ ਸਰਕਾਰ ਅੱਜ ਸੁਪਰੀਮ ਕੋਰਟ ਵੀ ਪਹੁੰਚ ਗਈ ਆ। ਠੀਕ ਹੈ ਜੀ ਜੀ, ਤੇ ਮਾਨ ਸਾਹਿਬ ਹੁਣ 14-0 ਦਾ ਨਾਰਾ ਦੇ ਰਹੇ ਨੇ ਮਿੰਟੂ ਜੀ।
ਹਾਂਜੀ 13 ਤੇ ਪਲੱਸ 1 ਉਹਨਾਂ ਨੇ ਕਿਹਾ ਕਿ ਨਾਲ 13 ਦੇ ਨਾਲ ਪਲੱਸ 1 ਕਰ ਲਓ ਨਾ, ਜੀ 14 ਹੋ ਗਿਆ। ਇੱਕ ਮੇਅਰ, ਹੂੰ ਮਤਲਬ ਕਿ ਇੱਕ ਮੇਅਰ ਤੇ 13 ਇਹ ਹੂੰ ਭਗਵੰਤ ਮਾਨ ਹੋਰਾਂ ਨੇ ਕਹਿ ਦਿੱਤਾ ਹੈ ਹੂੰ, ਕਿ ਆਪਣੀ ਹੈਡਲਾਈਨ ਵਿੱਚ ਹੁਣ 13-0 ਦੀ ਥਾਂ 14-0 ਕਰ ਲਓ, ਕਿਉਂਕਿ ਹੁਣ ਚੰਡੀਗੜ੍ਹ ਵੀ ਆਪ ਹਵਾਲੇ ਹੋਣ ਜਾ ਰਿਹਾ ਹੈ। ਉਹਨਾਂ ਨੇ ਦਾਅਵਾ ਕਰਦਾ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਪੰਜਾਬ ਸਮੇਤ ਚੰਡੀਗੜ੍ਹ ਦੀਆਂ 14 ਸੀਟਾਂ ਆਪ ਹੀ ਜਿੱਤੇਗੀ। ਜੀ ਹੁਣ ਦੇਖੋ ਗੱਲ ਇਹ ਹੈ ਕਿ ਬਈ 14 ਸੀਟਾਂ ਜਿਹੜੀਆਂ ਇਹਨਾਂ ਨੇ ਕਹੀਆਂ ਹੈ, 13 ਫਿਰ ਪੰਜਾਬ ਦੀਆਂ, ਯਾਨੀ ਉਹ ਆਪ ਹੀ ਲੜਨ ਨੂੰ ਫਿਰਦੇ ਆ। ਹੂੰ 13 ਆਪ ਲੜਨ ਨੂੰ ਫਿਰਦੇ ਆ, ਤਾਂ ਗੱਠਜੋੜ ਦੀ ਸੰਭਾਵਨਾ ਤੇ ਫਿਰ ਪ੍ਰਵੀਨ ਜੀ ਬੜੀ ਘੱਟ ਹੋ ਜਾਂਦੀ, ਜਾਂ ਕਹਿ ਲਓ ਮੰਨਫੀ ਹੋ ਜਾਂਦੀ ਹੈ। ਹੂੰ ਤੇ ਮੈਂ ਵਾਰ-ਵਾਰ ਇੱਕ ਗੱਲ ਦਾ ਪ੍ਰਗਟਾਵਾ ਕਰਦਾ ਕਿ ਜਿਸ ਤਰ੍ਹਾਂ ਕਾਂਗਰਸ ਦੇ ਵਿੱਚੋਂ ਇੱਕ ਧੜਾ ਨਹੀਂ ਚਾਹੁੰਦਾ, ਉਸ ਤਰ੍ਹਾਂ ਮੈਨੂੰ ਇਉਂ ਲੱਗਦਾ ਕਿ ਭਗਵੰਤ ਮਾਨ ਖੁਦ ਵੀ ਨਹੀਂ ਚਾਹੁੰਦੇ। ਪਰ ਤੁਸੀਂ ਦੇਖੋ ਵਾਰ-ਵਾਰ ਰਿਪੀਟਡ ਬਿਆਨ ਦੇ ਰਹੇ ਨੇ ਜੀ ਜੀ ਕਿ ਨਹੀਂ 13-0 13-0, ਕਾਂਗਰਸੀਆਂ ਤੇ ਪੂਰਾ ਤਵਾ ਧਰ ਕੇ ਲਾ ਦਿੰਦੇ ਨੇ ਉਹ। ਹੂੰ ਤਾਂ ਇਦਾਂ ਲੱਗਦਾ ਹੈ ਕਿ ਮਤਲਬ ਕਿ ਗੱਠਜੋੜ ਦੀ ਸੰਭਾਵਨਾ ਤੇ ਜਾਂ ਤਾਂ ਬਿਲਕੁਲ ਮੰਨਫੀ ਜਾਪਦੀ ਹੈ, ਤੇ ਜਾਂ ਹੈ ਹੀ ਨਹੀਂ, ਜਾਂ ਸੌਰੀ ਥੋੜੀ ਬਹੁਤੀ ਬਚਦੀ ਹੈ। ਹੁਣ ਮੇਅਰ ਦੀ ਜਿਹੜੀ ਇਲੈਕਸ਼ਨ ਆ, ਸਭ ਤੋਂ ਪਹਿਲਾਂ ਤੇ ਉਹੀ ਦੇਖਦੇ ਆ ਕਿ ਉਹਦੇ 'ਚ ਕੀ ਬਣਦਾ। ਤੇ ਪਰ ਇੱਕ ਚੀਜ਼ ਮੈਂ ਕਹਿ ਦਿੰਦਾ ਕਿ ਇੱਕ ਵਾਰੀ ਜੇ ਇਹਨਾਂ ਨੇ ਉੱਥੇ ਚੰਡੀਗੜ੍ਹ 'ਚ ਹਰਾ ਦਿੱਤਾ ਨਾ, ਹੂੰ ਛੇਤੀ ਕਿਤੇ ਭਾਜਪਾ ਨੂੰ ਮੁੜ ਲਾਗੇ ਨਹੀਂ ਲੱਗਣ ਦਿੰਦੇ, ਦਿੱਲੀ 'ਚ ਲਾਗੇ ਨਹੀਂ ਲੱਗਣ ਦਿੱਤਾ ਇਹਨਾਂ ਨੇ। ਕਾਂਗਰਸ ਦਾ ਸਹਿਯੋਗ ਉਦੋਂ ਵੀ ਸੀ ਸੁੱਖ ਨਾਲ, ਠੀਕ ਹੈ ਨਾ ਜੀ। ਤਾਂ ਇਹ ਤੇ ਸਾਫ਼ ਮੰਨਿਆ ਜਾਂਦਾ ਹੈ ਕਿ ਜੇ ਇਹਨਾਂ ਨੇ ਚੰਡੀਗੜ੍ਹ 'ਚ ਵੀ ਇੱਕ ਵਾਰੀ ਪੈਰ ਜਮਾਈ ਕਰ ਲਈ ਨਾ, ਫਿਰ ਹਿੱਲਦੇ ਨਹੀਂ ਇਹ ਛੇਤੀ, ਇਹ ਵੀ ਸਾਫ਼ ਆ। ਪਰ ਹੁਣ 13 ਇੱਥੋਂ ਪੰਜਾਬ 'ਚੋਂ, ਪਰ ਮਾਨ ਸਾਹਿਬ ਬੜੇ ਜੁਗਤੀ ਆਦਮੀ ਆ, ਕੋਈ ਪਤਾ ਨਹੀਂ, ਮੰਨ ਲਓ 7 ਜਿੱਤ ਜਾਣ ਜੀ ਤੇ 6 ਕਾਂਗਰਸੀ ਵੀ ਜਿੱਤ ਗਏ, ਇਹਨਾਂ ਨੇ ਤਾਂ ਵੀ ਕਹਿ ਦੇਣਾ ਕਿ ਮੈਂ ਤਾਂ ਤੁਹਾਨੂੰ ਓਵਰਆਲ ਭਾਜਪਾ ਦੇ ਉਲਟ ਕਿਹਾ ਸੀ ਨਾ ਕਿ 13 ਜਿੱਤ ਕੇ ਦਿਖਾਵਾਂਗੇ, ਜੀ ਜੇ ਭਾਵੇਂ ਅੱਡ ਅੱਡ ਵੀ ਲੜਨਾ। ਸੋ ਇਹ ਵੀ ਹੋ ਸਕਦਾ, ਕਿਉਂਕਿ ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਬੜੀਆਂ ਘੁਮਾ ਕੇ ਕਰ ਜਾਂਦੇ ਨੇ। ਬਹਰਹਾਲ ਜੋ ਇਹਨਾਂ ਨੇ ਸੰਕੇਤ ਦਿੱਤਾ, ਉਸ ਲਿਹਾਜ਼ ਨਾਲ ਤੇ ਇਹ ਲੱਗਦਾ ਕਿ ਗੱਠਜੋੜ ਦੀ ਸੰਭਾਵਨਾ ਹੁਣ ਨਵੀਨ ਜੀ ਮੰਨਫੀ ਆ, ਤੇ ਜੇ ਕਿਤੇ ਹੈ ਵੀ ਤਾਂ ਫਿਰ ਬਚਦੀ ਖੁੱਚਦੀ ਆ। ਕਿਉਂਕਿ ਇੱਕ ਚੀਜ਼ ਹੋਰ ਵੀ, ਚਲੋ ਮੈਂ ਐਡ ਆਨ ਕਰ ਦਿੰਦਾ, ਤੁਹਾਡਾ ਸਮਾਂ ਥੋੜਾ, ਤੇ ਹੁਣ ਤੁਸੀਂ ਇੱਕ ਚੀਜ਼ ਹੋਰ ਵੇਖੋ ਨਾ ਕਿ ਰਾਜਾ ਵੜਿੰਗ ਹੋਰਾਂ ਨੇ ਚੰਨੀ ਸਾਹਿਬ ਦੇ ਪਿੰਡ ਦੇ ਕੋਲ ਪੜਿਆਲਾ ਦੇ ਵਿੱਚ ਕੱਲ ਪ੍ਰਦਰਸ਼ਨ ਕੀਤਾ ਸੀ ਬਹੁਤ ਵੱਡਾ, ਕੱਲ, ਹਾਂ ਜੀ। ਹੁਣ ਉਹਦੇ ਵਿੱਚ ਉਹਨਾਂ ਨੇ ਜਿਹੜੀਆਂ ਫੱਟੀਆਂ ਚੁੱਕੀਆਂ ਹੋਈਆਂ ਸਨ ਸਲੋਗਨ ਲਿਖ ਕੇ, ਉਹ ਸਾਰੀਆਂ ਹੀ ਐਂਟੀ ਭਗਵੰਤ ਮਾਨ ਸੀ। ਠੀਕ ਹੈ, ਅੱਛਾ। ਤਾਂ ਉਸ ਪ੍ਰਦਰਸ਼ਨ ਦਾ ਵੀ ਜੇ ਤੁਸੀਂ, ਅੱਛਾ, ਉਹਦੇ ਬਿਲਕੁਲ ਮਤਲਬ ਕਿ ਉਸ ਸਮੇਂ ਦੇ ਉਲਟ ਜੇ ਤੁਸੀਂ ਦੇਖੋਗੇ, ਉਸ ਸਮੇਂ ਤਾਂ ਨਵਜੋਤ ਸਿੰਘ ਸਿੱਧੂ ਕਹਿ ਰਹੇ ਸਨ ਕਿ ਆਮ ਆਦਮੀ ਪਾਰਟੀ ਨਾਲ ਸਾਨੂੰ ਸਮਝੌਤਾ ਕਰ ਲੈਣਾ ਚਾਹੀਦਾ, ਜਦ ਕਿ ਦੂਸਰੇ ਪਾਸੇ ਮਤਲਬ ਖੁਦ ਮੁੱਖ ਮੰਤਰੀ ਦੇ ਆਲੇ ਦੁਆਲੇ ਸਕੰਜਾ ਕੱਸਦਿਆਂ, ਫੌਲਾਦੀ ਸਕੰਜਾ ਕੱਸਦਿਆਂ, ਰਾਜਾ ਵੜਿੰਗ ਹੋਰੀ ਲਾਅ ਐਂਡ ਆਰਡਰ ਦਾ ਮੁੱਦਾ ਤੇ ਚੱਕ ਕੇ ਉੱਥੇ ਪ੍ਰਦਰਸ਼ਨ ਕਰ ਰਹੇ ਸੀ। ਤਾਂ ਤੁਸੀਂ ਸੋਚ ਕੇ ਵੇਖੋ ਕਿ ਜੇ ਗੱਠਜੋੜ ਦੀ ਸੰਭਾਵਨਾ ਬਹੁਤ ਜ਼ਿਆਦਾ ਹੋਵੇ ਜੀ ਤਾਂ ਫਿਰ ਕੋਈ ਸਿਆਸੀ ਤਨਜ਼ੀਮ ਸਿੱਧਾ ਮੁੱਖ ਮੰਤਰੀ ਦਾ ਨਾਂ ਲਿਖ ਕੇ ਆਪਣੀ ਸਾਰੀ ਲੀਡਰਸ਼ਿਪ ਬੁਲਾ ਕੇ ਪ੍ਰਦਰਸ਼ਨ ਕਿਵੇਂ ਕਰੇਗੀ, ਕਿਉਂਕਿ ਹਾਈ ਕਮਾਂਡ ਇਸ ਗੱਲ ਦੀ ਮੈਨੂੰ ਨਹੀਂ ਲੱਗਦਾ ਕਿ ਛੇਤੀ ਇਹਨਾਂ ਨੂੰ ਇਜਾਜ਼ਤ ਦੇਵੇਗੀ ਜੀ। ਤੇ ਉਧਰ ਨਵਜੋਤ ਸਿੱਧੂ ਨੂੰ ਲੈ ਕੇ ਰਵਨੀਤ ਬਿੱਟੂ ਨੇ ਕੋਈ ਵੱਡਾ ਬਿਆਨ ਦੇ ਦਿੱਤਾ ਮਿੰਟ 'ਚ। ਨਹੀਂ, ਇਹਦੇ ਬਿਆਨਾਂ ਨੂੰ ਕੌਣ ਪੁੱਛਦਾ ਹੈ ਜੀ, ਇਹ ਤਾਂ ਬਸ ਇਹ ਬਿਆਨਾਂ ਜੋਗਾ ਹੀ ਆ ਜੀ। ਇਹਨੂੰ ਤਾਂ ਤੁਸੀਂ ਏਦਾਂ ਕਹਿ ਸਕਦੇ ਹੋ ਕਿ ਅੱਜ ਵੀ ਇਹਦੀ ਸਟੇਟਮੈਂਟ ਜੇ ਤੁਸੀਂ ਵੇਖੋਗੇ ਐਂਡ ਦੇ ਵਿੱਚ ਕਹੀ ਹੋਈ ਆ, ਉਹ ਗੁਰਪਤਵੰਤ ਸਿੰਘ ਪੰਨੂ ਨੇ ਕੋਈ ਵੀਡੀਓ ਪਾਈ ਆ, ਮੈਂ ਤਾਂ ਸੁਣੀ ਨਹੀਂ, ਤੇ ਇੱਥੇ ਦਾ ਮੀਡੀਆ ਤੇ ਕਹਿੰਦਾ ਕਿ ਧਮਕੀ ਦਿੱਤੀ ਹੈ ਭਗਵੰਤ ਮਾਨ ਨੂੰ, ਫਿਰ ਮਾਨ ਸਾਹਿਬ ਨੇ ਜਵਾਬ ਦਿੱਤਾ, ਉਹਦਾ ਜੀ ਜਵਾਬ ਵੀ ਦਿੱਤਾ ਹੈ। ਤਾਂ ਉਹਦੇ ਬਾਰੇ ਵੀ ਕਿਹਾ ਕਿ ਮਤਲਬ ਕਿ ਪੰਨੂ ਨੂੰ ਕੋਈ ਕੁਝ ਨਹੀਂ ਸਮਝਦਾ, ਹਿੰਮਤ ਹੈ ਤੇ ਪੰਜਾਬ ਆ ਕੇ ਦਿਖਾਵੇ। ਮਤਲਬ ਅਸੀਂ ਇੱਥੇ ਕਹਿੰਦੇ ਆ ਕਿ ਮਾਨ ਸਾਹਿਬ ਨੂੰ ਇੱਕ ਬਿਨਾਂ ਫੀਸ ਤੋਂ ਵਕੀਲ ਮਿਲਿਆ ਹੋਇਆ, ਉਹਦਾ ਨਾਂ ਹੈ ਰਵਨੀਤ ਬਿੱਟੂ ਜੀ। ਉਹਨੇ ਟੇਢੇ ਮੇਢੇ ਢੰਗ ਦੇ ਨਾਲ ਇਹਨਾਂ ਦਾ ਬਚਾਅ ਕਰ ਹੀ ਜਾਣਾ ਹੈ ਰਵਨੀਤ ਬਿੱਟੂ ਨੇ ਕਿਸੇ ਨਾ ਕਿਸੇ ਮਾਮਲੇ ਦੇ ਵਿੱਚ। ਤੇ ਕੁਝ ਕਾਂਗਰਸੀ ਵੀ ਇਸ ਗੱਲ ਤੇ ਇਤਰਾਜ਼ ਕਰਦੇ ਆ ਕਿ ਸਰਕਾਰ ਦੇ ਕੁਝ ਜ਼ਿਆਦਾ ਹੀ ਸੋਹਲੇ ਗਾਣ ਲੱਗ ਜਾਂਦੇ ਨੇ। ਖੈਰ, ਹੁਣ ਦੇਖੋ ਰਵਨੀਤ ਬਿੱਟੂ ਜੋ ਕਹਿ ਰਹੇ ਆ ਕਿ 22 ਦੇ ਵਿੱਚ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦਾ ਬਹੁਤ ਵੱਡਾ ਨੁਕਸਾਨ ਕੀਤਾ ਨਵਜੋਤ ਸਿੰਘ ਸਿੱਧੂ ਨੇ, ਤੇ ਬਈ ਇਹਦਾ ਖਮਿਆਜ਼ਾ ਭੁਗਤਣਾ ਪਿਆ।
ਹੁਣ ਫੇਰ ਕਰ ਰਿਹਾ ਕਿ ਵਰਕਰਾਂ ਨੂੰ ਚਾਹੀਦਾ ਕਿ ਹਾਈ ਕਮਾਨ ਜਿਹੜਾ ਹੈ ਉਹਦੇ ਤੱਕ ਗੱਲ ਪਹੁੰਚਾਵੇ ਤੇ ਹਾਈ ਕਮਾਨ ਇਹਨੂੰ ਕੱਢੇ। ਮਤਲਬ ਕਿ ਰਵਨੀਤ ਬਿੱਟੂ ਦਾ ਕੰਮ ਉਹੀ ਹੈ ਕਿ ਜਿੱਦਾਂ ਕਹਿ ਲਓ ਵੀ ਇੱਕ ਤਰ੍ਹਾਂ ਨਾਲ ਕੋਈ ਨਾ ਕੋਈ ਉਹਨੇ ਚੁਚਰੀ ਛੇੜ ਦੇਣੀ ਹੈ। ਹੁਣ ਨਵਜੋਤ ਸਿੰਘ ਸਿੱਧੂ ਦੀ ਸ਼ਿਕਾਇਤ ਕਰ ਤਾਂ ਦਿੱਤੀ ਹੈ, ਤੁਸੀਂ ਆਲਾ ਕਮਾਨ ਨੂੰ ਸ਼ਿਕਾਇਤ ਕਰ ਦਿੱਤੀ, ਫਿਰ ਇਸ ਤੋਂ ਇਲਾਵਾ ਪੰਜਾਬ ਮਾਮਲਿਆਂ ਦੇ ਇੰਚਾਰਜ ਕੋਲ ਗੱਲ ਰੱਖ ਦਿੱਤੀ, ਤੇ ਹੁਣ ਤੁਸੀਂ ਉਹਦੇ ਗੱਲ 'ਚ ਰੱਸਾ ਤਾਂ ਪਾਉਣਾ ਰਿਹਾ। ਹੁਣ ਤੁਹਾਡੀ ਆਲਾ ਕਮਾਨ 'ਚ ਜੇ ਦਮ ਹੈ ਜੀ ਜੀ ਤਾਂ ਉਹਨੂੰ ਕੱਢ ਕੇ ਪਰੇ ਮਾਰੋ। ਹੈ ਤਾਂ ਮੈਂ ਵੀ ਮੰਨਦਾ ਕਿ ਇਹਨਾਂ 'ਚ ਅਨੁਸ਼ਾਸਨ ਤੇ ਚਲੋ ਨਾਂ ਦਾ ਹੀ ਆ, ਸਾਰਿਆਂ ਨੂੰ ਮੈਂ ਵਿੱਚ ਲੈ ਕੇ ਗੱਲ ਕਰਦਾ, ਪਰ ਜੇ ਹਿੰਮਤ ਹੈ, ਜੇ ਅਨੁਸ਼ਾਸਨ ਦਾ ਪਾਠ ਹੀ ਪੜਾਉਣਾ ਹੈ। ਮੈਂ ਇੱਕ ਹੋਰ ਮਿਸਾਲ ਦਿੰਦਾ, ਖੁਦ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਬਾਹਰ ਨਿਕਲ ਕੇ ਕਿਹਾ ਕਿ ਸਾਨੂੰ ਹਾਈ ਕਮਾਂਡ ਦਾ ਹੁਕਮ ਹੋਇਆ ਕਿ ਗੱਠਜੋੜ ਤੇ ਕੋਈ ਬਿਆਨ ਨਹੀਂ ਦੇਣਾ, ਤੇ ਸਭ ਤੋਂ ਪਹਿਲਾਂ ਦੋਵਾਂ ਜਾਣਿਆਂ ਨੇ ਹੀ ਉਸ ਅਨੁਸ਼ਾਸਨ ਨੂੰ ਤੋੜਿਆ। ਮਤਲਬ ਕਿ ਇਹ ਚੀਜ਼ ਜਿਹੜੀ ਆ ਕਿ ਉਹ ਸਾਰਿਆਂ ਤੇ ਲਾਗੂ ਹੁੰਦੀ ਆ, ਤੇ ਜੇ ਤੁਹਾਨੂੰ ਲੱਗਦਾ ਕਿ ਸਿੱਧੂ ਬਾਈ ਸਾਡੀ ਹਾਰ ਦਾ ਫਿਰ ਕਾਰਨ ਬਣਦਾ, ਤਾਂ ਕੱਢ ਕੇ ਪਰੇ ਮਾਰੋ, ਤੁਹਾਨੂੰ ਪਤਾ ਲੱਗ ਜਾਏਗਾ। ਤੇ ਜਾਂ ਫਿਰ ਤੁਸੀਂ ਕਹੋ ਕਿ ਸਾਡੀ ਆਲਾ ਕਮਾਨ ਤੋਂ ਦਮ ਹੀ ਹੈ ਨਹੀਂ, ਤੇ ਜਾਂ ਅਗਲੇ ਦਾ ਬਾਈ ਉੱਥੇ ਫਿਰ ਹੱਥ ਹੀ ਇੰਨਾ ਪੈਂਦਾ ਕਿ ਉਹ ਛੇਤੀ ਕਿਤੇ ਹਿੱਲਦਾ ਹੀ ਨਹੀਂ। ਜੀ ਬਿਲਕੁਲ। ਤੇ ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ, ਨਜਾਇਜ਼ ਮਾਈਨਿੰਗ ਦੇ ਮਾਮਲੇ ਦੀ। ਇਹਦੇ ਦੋਸ਼ ਦੇ ਵਿੱਚ ਥਾਣਾ ਸਿੱਧਵਾਂ ਦਾ ਇੰਚਾਰਜ ਸਸਪੈਂਡ ਕਰਤਾ ਜੀ। ਹਾਂਜੀ, ਵੇਖੋ ਇਹ ਜਿਹੜੀ ਨਜਾਇਜ਼ ਮਾਈਨਿੰਗ ਆ, ਇਹਦੇ 'ਚ ਤੇ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ, ਇਹ ਨਹੀਂ ਰੁਕਦੀ। ਆਪਾਂ ਅੱਗੇ ਵੀ ਬਹੁਤ ਵਾਰੀ ਗੱਲ ਕੀਤੀ ਆ, NGT ਦੇ ਵਿੱਚ ਵੀ ਇੱਕੋ ਵੇਲੇ ਮਸਲਾ ਚੱਲ ਰਿਹਾ, ਇੱਕੋ ਵੇਲੇ ਮਸਲਾ ਹਾਈ ਕੋਰਟ ਦੇ ਵਿੱਚ ਵੀ ਚੱਲ ਰਿਹਾ, ਇੱਕੋ ਵੇਲੇ ਇੱਥੇ ਸਰਕਾਰ ਕੁਝ ਕਾਰਵਾਈਆਂ ਕਰ ਰਹੀ ਹੈ ਕਿਉਂਕਿ ਜਵਾਬ ਦੇਣੇ ਹੁਣ ਬੜੇ ਮੁਸ਼ਕਲ ਹੋ ਰਹੇ ਨੇ। ਤਾਂ ਇਧਰੋਂ ਇਹ ਚੀਜ਼ ਵੀ ਨਿਕਲ ਕੇ ਆ ਗਈ ਆ ਕਿ ਆ ਹੁਣ ਸਿੱਧਵਾਂ ਬੇਟ, ਤੁਹਾਨੂੰ ਪਤਾ ਨਾ ਸਿੱਧਵਾਂ ਬੇਟ ਦਰਿਆ ਦੇ ਕੰਢੇ ਦਾ ਇਲਾਕਾ, ਕਿ ਭਾਈ ਇੱਥੇ ਵੀ ਇਹ ਜਿਹੜੀ ਕੋਈ ਇਲੀਗਲ ਮਾਈਨਿੰਗ ਹੋਈ ਆ, ਤਾਂ ਉਹਦੇ ਵਿੱਚ ਇਹ ਜਿਹੜਾ SHO ਆ, ਵੈਸੇ ਤੁਹਾਨੂੰ ਯਾਦ ਹੋਣਾ, ਮੈਂ ਯਾਦ ਕਰਵਾ ਵੀ ਦੇਣਾ, ਇੱਕ ਵਾਰੀ ਇੱਕ ਸਰਪੰਚ ਦੀ ਵੀ SHO ਦੇ ਨਾਲ ਹੋਈ ਸੀ ਆਡੀਓ ਵਾਇਰਲ ਕਾਂਗਰਸ ਦੇ ਰਾਜ 'ਚ। ਉਹ ਉਸ ਵੇਲੇ ਇੱਥੋਂ ਦਾ ਹੀ ਰੌਲਾ ਸੀਗਾ ਜੀ, ਉਸ ਵੇਲੇ ਇੱਥੋਂ ਦਾ ਹੀ ਰੌਲਾ ਸੀਗਾ, ਕਿਉਂਕਿ ਜਿੱਥੇ ਹੁਣ ਮਾਈਨਿੰਗ ਜ਼ਿਆਦਾ ਹੁੰਦੀ ਹੈ ਉੱਥੇ ਫਿਰ ਥਾਣੇ 'ਚ ਥਾਣੇਦਾਰ ਲੱਗਣਾ ਵੀ ਜਿਹੜਾ ਤੁਹਾਨੂੰ ਪਤਾ ਕਿਹੜਾ ਸੌਖਾ ਹੈ, ਸਮਝਦੇ ਹੋ ਤੁਸੀਂ। ਉੱਥੇ ਵੀ ਥੈਲੀ ਸ਼ਾਹ ਹੀ ਲੱਗੇਗਾ ਕੋਈ, ਜਾਂ ਬੜਾ ਵੱਡਾ ਸਿਫਾਰਸ਼ੀ ਜੀ। ਤਾਂ ਇਹ ਜਿਹੜਾ ਥਾਣੇਦਾਰ ਆ ਕੋਈ ਦਲਜੀਤ ਗਿੱਲ, ਇਹ ਦੱਸਦੇ ਆ ਕਿ ਸਤਲੁਜ ਦਰਿਆ ਤੇ ਜਿਹੜੀ ਨਜਾਇਜ਼ ਮਾਈਨਿੰਗ ਹੋ ਰਹੀ ਸੀਗੀ, ਉਹਦੀਆਂ ਸ਼ਿਕਾਇਤਾਂ ਮਿਲ ਰਹੀਆਂ ਸੀਗੀਆਂ ਕਿ ਇਹ ਮਿਲੀ ਭੁਗਤ ਕਰਕੇ ਤੇ ਸਾਰਾ ਕੁਝ ਜਿਹੜਾ ਕਰਵਾ ਰਿਹਾ ਸੀਗਾ। ਦੱਸਦੇ ਕਿ ਇਹਨੂੰ ਚੇਤਾਵਨੀ ਵੀ ਦਿੱਤੀ ਗਈ, ਤੇ ਇਸ ਤੋਂ ਬਾਅਦ ਲੁਧਿਆਣਾ ਦੀ ਇੱਕ ਪਾਰਟੀ ਵੱਲੋਂ ਨਜਾਇਜ਼ ਮਾਈਨਿੰਗ ਕਰਕੇ ਟਿੱਪਰ ਵਿੱਚ ਰੇਤਾ ਭਰਿਆ ਗਿਆ ਸੀ, ਉਸ ਨੂੰ ਮਾਈਨਿੰਗ ਮਹਿਕਮੇ ਦੀ ਟੀਮ ਨੇ ਫੜ ਕੇ ਥਾਣਾ ਸਿੱਧਵਾਂ ਬੇਟ ਦੇ ਹਵਾਲੇ ਕਰ ਦਿੱਤਾ, ਪਰ ਉਹਨੂੰ ਵੀ ਛੱਡ ਦਿੱਤਾ। ਹਿਸਾਬ ਲਾ ਲਓ, ਜੁਰਤ ਵੇਖੋ, ਹਿੰਮਤ ਵੇਖੋ ਜੀ, ਕਿ ਮਾਈਨਿੰਗ ਡਿਪਾਰਟਮੈਂਟ ਨੇ ਟਿੱਪਰ ਫੜਾ ਵੀ ਦਿੱਤਾ। ਹੁਣ ਆ ਜਾਓ ਯਾਰ, ਤੁਹਾਨੂੰ ਕੌਣ ਰੋਕੇਗਾ, ਐਸੀ ਕਿਤੇ ਐਸੀ ਜੀ। ਨਹੀਂ, ਕਮਾਲ ਦੀ ਗੱਲ ਹੈ। ਇੱਥੇ ਬਹੁਤ ਹੈਰਾਨਗੀ ਦੀ ਗੱਲ ਹੈ ਕਿ ਜਦੋਂ ਅਧਿਕਾਰੀਆਂ ਤੱਕ ਖਬਰ ਪਹੁੰਚੀ ਤੇ ਟਿੱਪਰ ਨੂੰ ਬਰਾਮਦ ਕਰਨ ਲਈ ਤੁਰੰਤ ਯਤਨ ਕੀਤੇ ਗਏ ਜੀ, ਭਾਰੀ ਫਿਰ ਜੁਰਮਾਨਾ ਲਾਇਆ ਗਿਆ ਟਿੱਪਰ ਚਾਲਕ ਨੂੰ, ਪਰ ਇਹਨੇ ਤੇ ਛੱਡ ਦਿੱਤਾ। ਇਹਦੀ ਮਾਸੀ ਦਾ ਪੁੰਡਾ ਸੀ ਉਹ। ਤਾਂ ਕਹਿਣ ਦਾ ਮਤਲਬ ਕਿ ਇਸ ਤਰ੍ਹਾਂ ਸਾਰਾ ਕੁਝ ਚੱਲਦਾ ਹੈ। ਅੱਗੇ ਧਰਮਕੋਟ ਏਰੀਏ ਦੇ ਵਿੱਚ ਵੀ DSP ਨੂੰ ਉਦੋਂ ਇਹਨਾਂ ਨੇ ਖੁਣੀ ਸਸਪੈਂਡ ਕੀਤਾ ਸੀ ਕਿ ਬਰਖਾਸਤ ਕੀਤਾ ਸੀ। ਤੇ ਸੱਚ ਆ, ਹਕੀਕਤ ਆ ਕਿ ਕਿਸੇ ਜਗ੍ਹਾ ਮਾਈਨਿੰਗ ਡਿਪਾਰਟਮੈਂਟ ਵਾਲੇ ਰਲ ਜਾਂਦੇ ਨੇ, ਕਿਸੇ ਜਗ੍ਹਾ ਪੁਲਿਸ ਵਾਲੇ ਰਲ ਜਾਂਦੇ ਨੇ, ਕਿਸੇ ਜਗ੍ਹਾ ਨੇਤਾ ਰਲ ਜਾਂਦੇ ਨੇ। ਜਦੋਂ ਇਹਨਾਂ ਚੋਂ ਇਹ ਰਲ ਜਾਂਦੇ ਨੇ ਤਾਂ ਫਿਰ ਤੁਹਾਨੂੰ ਪਤਾ ਗੰਢੇ ਗਲ ਜਾਂਦੇ ਨੇ ਜੀ। ਤੇ ਮਿੰਟੂ ਜੀ, ਧਾਮੀ ਸਾਹਿਬ ਕਹਿ ਰਹੇ ਨੇ, ਕਹਿੰਦੇ ਕਿ ਸਿੰਘ ਦਾ ਨਾਮ, ਸਿੱਖ ਦਾ ਨਾਮ ਸਿੰਘ ਜਾਂ ਕੌਰ ਤੋਂ ਬਿਨਾਂ ਕਿਆਸਾ ਹੀ ਨਹੀਂ ਜਾ ਸਕਦਾ। ਦੇਖੋ, ਇਹ ਨਾ ਇੱਕ ਮਾਮਲਾ ਹੈ, ਪਹਿਲਾਂ ਉਹਨੂੰ ਸਮਝਣਾ ਜ਼ਰੂਰੀ ਹੈ ਜੀ। ਉਹ ਮਾਮਲਾ ਜੰਮੂ ਕਸ਼ਮੀਰ ਹਾਈ ਕੋਰਟ ਦੇ ਵਿੱਚ ਗਿਆ ਸੀਗਾ, ਤਾਂ ਉੱਥੇ ਉਹਨਾਂ ਨੇ ਇਹ ਵਿਆਖਿਆ ਕੀਤੀ ਹੈ। ਤਾਂ ਹੁਣ ਇਹਦਾ ਜਵਾਬ ਇਹਨਾਂ ਨੇ ਦਿੱਤਾ ਹੈ ਕਿ ਦੇਖੋ, ਸਿੱਖਾਂ ਦੀ ਪਰਿਭਾਸ਼ਾ ਦੁਨਿਆਵੀ ਅਦਾਲਤਾਂ ਦੇ ਅਧੀਨ ਨਹੀਂ ਹੈ, ਸਗੋਂ ਇਹ ਗੁਰੂ ਬਖਸ਼ੀ ਰਹਿਣੀ ਤੇ ਆਧਾਰਿਤ ਹੈ, ਤੇ ਇਹਦੇ ਪਿੱਛੇ ਸ਼ਾਨਾ ਮੱਤਾ ਇਤਿਹਾਸ, ਸਿਧਾਂਤ ਅਤੇ ਪਰੰਪਰਾਵਾਂ ਹਨ ਜੀ। ਅੱਛਾ, ਇਹਨਾਂ ਨੇ ਇਹ ਗੱਲ ਕਹੀ ਹੈ ਕਿ ਕੌਰ ਅਤੇ ਸਿੰਘ ਤੋਂ ਬਿਨਾਂ, ਯਾਨੀ ਕਿਆਸ ਹੀ ਨਹੀਂ ਸ਼ਬਦ ਮੇਰੇ ਖਿਆਲ ਦੇ ਨਾਲ, ਤੇ ਇਸ ਨੂੰ
ਕਲਪਨਾ ਕਹਿ ਸਕਦੇ ਕਿ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ, ਹੂੰ, ਯਾਨੀ ਤਸੱਵਰ ਹੀ ਨਹੀਂ ਕੀਤਾ ਜਾ ਸਕਦਾ ਇਸ ਚੀਜ਼ ਦਾ। ਇਹ ਕਹਿਣਾ ਸਗੋਂ ਬਿਹਤਰ ਹੋਏਗਾ। ਤਾਂ ਮਾਮਲਾ ਕੀ ਆ, ਮਾਮਲਾ ਥੋੜਾ ਜਿਹਾ ਮੈਂ ਤੁਹਾਨੂੰ ਦੱਸ ਦਿੰਦਾ ਵਾਂ ਹੂੰ, ਕਿ ਜੰਮੂ ਕਸ਼ਮੀਰ ਹਾਈ ਕੋਰਟ ਦੇ ਵਿੱਚ ਮਾਮਲਾ ਗਿਆ ਸੀਗਾ। ਇਹਦੇ ਵਿੱਚ ਅਖਨੂਰ 'ਚ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਆਧਾਰ ਬਣਾਇਆ ਗਿਆ ਸੀਗਾ ਤੇ ਉਹਦੇ ਵਿੱਚ ਕੁਝ ਨਾਮ ਪਾਏ ਗਏ ਨੇ ਹੂੰ, ਜਾਂ ਕਹਿ ਲਓ ਕਿ ਗੈਰ ਸਿੱਖ ਵੋਟਰ ਜਿਹੜੇ ਆ ਸ਼ਾਮਲ ਕੀਤੇ ਗਏ ਆ। ਤਾਂ ਉਹਦੇ ਤੇ ਟਿੱਪਣੀ ਕੀਤੀ ਸੀ ਕਿ ਹਾਈ ਕੋਰਟ ਨੇ ਕਿਹਾ ਸੀਗਾ ਕਿ ਅਜਿਹੇ ਕਈ ਲੋਕ ਹਨ ਜਿਨ੍ਹਾਂ ਦੇ ਨਾਂ ਪਿੱਛੇ ਸਿੰਘ ਜਾਂ ਕੌਰ ਨਹੀਂ ਲੱਗਦਾ, ਜੀ, ਪਰ ਜੀ, ਉਹਨਾਂ ਨੇ ਫਿਰ ਵੀ ਸਿੱਖ ਧਰਮ ਨੂੰ ਮਨ 'ਚ ਵਸਾਇਆ। ਹੂੰ, ਨਹੀਂ, ਸਿੱਖ ਤਾਂ ਕੋਈ ਵੀ, ਚਲੋ ਆਪਾਂ ਕਹਿ ਸਕਦੇ ਹਾਂ ਕਿ ਸਿੱਖੀਜ਼ਮ ਨੂੰ ਕੋਈ ਵੀ ਅਪਣਾ ਸਕਦਾ ਹੈ, ਕੋਈ ਵੀ ਕਹਿ ਸਕਦਾ, ਉਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਜੀ, ਪਰ ਆਪਾਂ ਦੇਖਦੇ ਹਾਂ ਨਾ ਕਿ ਜਿੱਦਾਂ ਵੋਟਰ ਸੂਚੀ ਆ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਕੋਈ ਆਪਣੇ ਮਨ 'ਚ ਕਵੇ ਕਿ ਹਾਂ ਯਾਰ ਮੈਂ ਸਿੱਖੀਜ਼ਮ ਨੂੰ ਫੋਲੋ ਕਰਦਾ, ਕੋਈ ਰੋਕ ਸਕਦਾ? ਆਪਣਾ ਨਿੱਜੀ ਮਸਲਾ ਹੈ, ਹੂੰ, ਹੂੰ, ਨਿੱਜੀ ਮਸਲਾ ਹੈ ਨਾ, ਠੀਕ ਆ। ਤੇ ਧਰਮ ਦਾ ਖਾਨਾ ਵੀ ਜਿਹੜਾ ਆਪਾਂ ਦੇਖਦੇ ਹਾਂ ਅੱਡ ਹੁੰਦਾ ਹੈ, ਤੇ ਨਾਮ ਕਈ ਵਾਰ ਇੱਧਰ ਤੁਸੀਂ ਬਾਹਰ ਵੀ ਦੇਖਦੇ ਹੋਗੇ, ਇੱਥੇ ਨਾਮ ਸ਼ਾਇਦ ਉਹ ਅਲੱਗ-ਅਲੱਗ ਤਰ੍ਹਾਂ ਲਿਖਿਆ ਜਾਂਦਾ, ਕਿ ਕਈ ਥਾਂ ਤੇ ਕਾਸਟ ਵੀ ਲਿਖੀ ਜਾਂਦੀ ਹੈ, ਠੀਕ ਹੈ ਨਾ, ਧਰਮ ਦਾ ਖਾਨਾ ਅਲੱਗ ਰਹਿੰਦਾ ਹੈ। ਜੀ, ਪਰ ਜਦੋਂ ਮੰਨ ਲਓ ਹੁਣ ਮਾਮਲਾ ਸਿੱਖ ਵੋਟਾਂ ਨਾਲ ਜੁੜਿਆ, ਹੂੰ, ਜਦ ਸਿੱਖ ਸਿਧਾਂਤਾਂ ਨਾਲ ਜੁੜਿਆ, ਤਾਂ ਕੌਰ ਸਿੰਘ ਤਾਂ ਫਿਰ ਉੱਥੇ ਮੇਰੇ ਖਿਆਲ ਦੇ ਨਾਲ ਉਹਦੀ ਵਿਆਖਿਆ ਜਿਹੜੀ ਆ ਉਹ ਕਿਤੇ ਨਾ ਕਿਤੇ ਹੁਣ ਇਹਨਾਂ ਨੂੰ ਠੀਕ ਕਰਵਾਉਣੀ ਪਊਗੀ। ਹੂੰ, ਬਿਆਨ ਦੇਣ ਨਾਲੋਂ ਤਾਂ ਸਗੋਂ ਵਿਆਖਿਆ ਉੱਥੇ ਠੀਕ ਕਰਵਾਓ ਜਾ ਕੇ। ਹੂੰ, ਜੀ, ਜੀ, ਇਹ ਗੱਲ ਜਿਹੜੀ ਆ ਤੁਸੀਂ ਉੱਥੋਂ ਠੀਕ ਕਰਵਾਓ ਤਾਂ ਬਿਹਤਰ ਹੋਏਗਾ। ਇੱਥੇ ਜੰਮੂ ਕਸ਼ਮੀਰ ਹਾਈ ਕੋਰਟ ਨੇ ਕਹਿ ਦਿੱਤਾ ਕਿ ਦੇਖੋ ਜੀ ਅਜੇ ਕਈ ਲੋਕ ਹੈਗੇ ਆ ਸਿੱਖ ਧਰਮ ਨੂੰ ਜਿਨ੍ਹਾਂ ਨੇ ਮਨ 'ਚ ਵਸਾਇਆ, ਹੂੰ, ਹੂੰ, ਤਾਂ ਉਹ ਤਾਂ ਇਹ ਕਹਿ ਰਹੇ ਆ ਕਿ ਭਾਵੇਂ ਕੋਈ ਵੀ ਹੋਵੇ, ਉਹ ਕਹਿ ਦੇਗਾ ਕਿ ਮਨ 'ਚ ਮੇਰੇ ਸਿੱਖੀ ਆ, ਤਾਂ ਐਸਜੀਪੀਸੀ ਦਾ ਮੈਨੂੰ ਵੋਟਰ ਬਣਾ ਦਿਓ ਹੂੰ, ਜਾਂ ਫਲਾਣੀ ਕਮੇਟੀ ਦਾ ਮੈਨੂੰ ਅਹੁਦੇਦਾਰ ਬਣਾ ਦਿਓ। ਐ ਨਹੀਂ ਹੈ ਨਾ। ਜੀ, ਇਸ ਤਰ੍ਹਾਂ ਤਾਂ ਫਿਰ ਜੋ ਮਤਲਬ ਕਿ ਸਿੱਖਾਂ ਨੂੰ ਆਪਣੀ ਜੋ ਇਲੈਕਟਡ ਬਾਡੀ ਚੁਣਨ ਦਾ ਮੌਕਾ ਮਿਲਦਾ ਹੈ, ਹੂੰ, ਹੂੰ, ਉਹ ਤਾਂ ਉਹਦੇ 'ਚ ਹੀ ਕਿਤੇ ਨਾ ਕਿਤੇ ਕਹਿ ਲਓ ਕਿ ਖਲਲ ਹੈ, ਖਿਲਵਾੜ ਹੈ। ਸੋ ਇਹ ਵਿਆਖਿਆ ਠੀਕ ਕਰਵਾਉਣ ਦੀ ਜ਼ਰੂਰਤ ਹੈ। ਬਾਕੀ ਆਪਾਂ ਕੋਈ ਇੰਨੇ ਐਕਸਪਰਟ ਨਹੀਂ ਹੈ ਇਸ ਚੀਜ਼ ਦੇ, ਹੂੰ, ਹੂੰ, ਪਰ ਮੇਰੇ ਖਿਆਲ ਦੇ ਨਾਲ ਕਈ ਵਾਰ ਜੱਜ ਜਿਹੜੇ ਹੁੰਦੇ, ਇਹ ਨਹੀਂ ਹੁੰਦਾ ਕਿ ਜੱਜ ਨੇ ਜਿਹੜੀ ਗੱਲ ਬੋਲ ਦਿੱਤੀ ਉਹ ਦੁਨੀਆ ਦਾ ਅੰਤਮ ਸੱਚ ਹੁੰਦਾ, ਜੀ, 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 ਠੀਕ ਹੈ ਮੈਂ ਨਾ ਜੀ। ਜੀ, ਸੋ ਇਸ ਕਰਕੇ ਇਹਨਾਂ ਨੂੰ, ਇਹ ਖੁਦ ਐਡਵੋਕੇਟ ਆ, ਇਹਨਾਂ ਨੂੰ ਉਹ ਮਤਲਬ ਹਾਂਜੀ, ਕਿ ਬਿਲਕੁਲ, ਬਹੁਤ ਸਾਰੀਆਂ ਗੱਲਾਂ ਤੇ ਅਸੀਂ ਦੁਨਿਆਵੀ ਅਦਾਲਤ ਵਗੈਰਾ ਵਗੈਰਾ ਜੋ ਇਹਨਾਂ ਦੇ ਬਿਆਨ ਹੁੰਦੇ ਆ, ਹੂੰ, ਹੂੰ, ਪਰ ਤੁਹਾਨੂੰ ਉੱਥੇ ਜਾ ਕੇ ਠੀਕ ਕਰਵਾਉਣਾ ਚਾਹੀਦਾ। ਜੇ ਸਿੰਗਲ ਬੈਂਚ ਨੇ ਕਿਹਾ ਤਾਂ ਡਬਲ ਬੈਂਚ ਕੋਲੇ ਜਾਓ, ਉਹਨੂੰ ਕਹੋ ਜੀ ਇਹ ਕੀ ਆ, ਇਹਦੀ ਵਿਆਖਿਆ ਗਲਤ ਹੋ ਰਹੀ ਹੈ, ਉਹਨੂੰ ਸਾਬਤ ਕਰੋ ਨਾ ਉੱਥੇ ਜਾ ਕੇ ਕਿ ਭਾਈ ਸਾਡੇ ਅਦਾਰਿਆਂ 'ਚ ਤਾਂ ਕੱਲ ਨੂੰ ਕੋਈ ਵੀ ਆ ਕੇ ਕਹੇਗਾ ਹੂੰ, ਕਿ ਸਿੱਖੀ ਤਾਂ ਮੇਰੇ ਮਨ 'ਚ ਹੈ ਜੀ, ਹੂੰ, ਹੂੰ, ਸ਼ੁਰੂ ਮੈਂ ਮੋਨਾ ਕੋ ਨਾ ਕੋਈ ਗੱਲ ਨਹੀਂ ਹੈ, ਨਾ ਮੇਰਾ ਕੁਮਾਰ ਹੈ ਮੇਰੇ ਹੂੰ, ਵਾਂਗੂ ਦਾੜੀ ਮੁੱਛ ਕੁੱਚ ਹੈ, ਤੇ ਲਿਆਓ ਜੀ ਮੈਨੂੰ ਵੀ ਬਣਾਓ ਐਸਜੀਪੀਸੀ ਦਾ ਵੋਟਰ, ਜਾਂ ਇੱਥੇ ਬਣਾਓ ਮੈਨੂੰ ਵੀ ਇਸ ਤਰ੍ਹਾਂ ਦੀ ਪ੍ਰਬੰਧਕ ਕਮੇਟੀ ਦਾ ਬਈ ਹੂੰ, ਵੋਟਰ। ਉਹ ਚੀਜ਼ ਠੀਕ ਨਹੀਂ ਹੋਏਗੀ ਮੇਰੇ ਖਿਆਲ। ਹੂੰ, ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ ਜੀ। ਜੀ। ਪ੍ਰੋਗਰਾਮ ਦੇ ਵਿੱਚ ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਕੁਝ ਹੋਰ ਖਬਰਾਂ ਦੇ ਨਾਲ-ਨਾਲ ਚਰਚਾ ਕਰਨ ਦੇ ਨਾਲ-ਨਾਲ ਆਪਣੇ ਨਾਲ ਜੁੜਨਗੇ ਡਾਕਟਰ ਗੁਰਜੋਤ ਸਿੰਘ, ਜੋਤ ਆਯੁਰਵੈਦਿਕ ਸੈਂਟਰ, ਟੋਰਾਂਟੋ, ਕੈਨੇਡਾ ਤੋਂ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਇਸ ਹਿੱਸੇ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਪੰਜਾਬ ਦੇ ਮੌਸਮ ਦੇ ਬਾਰੇ। ਉੱਤਰੀ ਭਾਰਤ ਦੇ ਵਿੱਚ ਉੱਤਰੀ ਭਾਰਤ ਦੇ ਵਿੱਚ ਮੈਦਾਨੀ ਇਲਾਕਿਆਂ ਦੇ ਵਿੱਚ ਬਹੁਤ ਸੰਘਣੀ ਧੁੰਦ ਰਹੀ। ਸੈਟੇਲਾਈਟ ਤਸਵੀਰਾਂ ਦੇ ਮੁਤਾਬਕ ਬਿਹਾਰ, ਪੂਰਬ ਉੱਤਰੀ ਪ੍ਰਦੇਸ਼, ਉੱਤਰੀ ਮੱਧ ਪ੍ਰਦੇਸ਼ ਤੇ ਦਿੱਲੀ ਦੇ ਵਿੱਚ ਧੁੰਦ ਘਟ ਗਈ ਹੈ, ਪਰ ਫਿਰ ਵੀ ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਵਿੱਚ ਕੁਝ ਹਿੱਸਿਆਂ ਦੇ ਵਿੱਚ ਹਲੇ ਵੀ ਸੰਘਣੀ ਧੁੰਦ ਛਾਈ ਹੋਈ ਹੈ। ਰੇਲਵੇ ਦੇ ਬੁਲਾਰੇ ਨੇ ਦੱਸਿਆ ਕਿ ਹੁਣ ਤੱਕ ਦਿੱਲੀ ਆਉਣ ਵਾਲੀਆਂ 20 ਤੋਂ ਵੱਧ ਟ੍ਰੇਨਾਂ ਜਿਹੜੀਆਂ ਉਹ ਤਕਰੀਬਨ 6 ਘੰਟਿਆਂ ਦੀ ਦੇਰੀ ਦੇ ਨਾਲ ਚੱਲ ਰਹੀਆਂ ਨੇ। ਪਟਿਆਲਾ, ਅੰਬਾਲਾ ਤੇ ਬਰੇਲੀ ਦੇ ਵਿੱਚ ਸਵੇਰੇ 5:30 ਵਜੇ ਧੁੰਦ ਕਾਰਨ ਜਿਹੜੀ ਵਿਜ਼ੀਬਿਲਟੀ ਆ ਉਹ 25 ਮੀਟਰ ਤੋਂ ਵੀ ਘੱਟ ਹੋ ਗਈ ਸੀਗੀ। ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੇ ਆਉਣ ਜਾਣ ਵਾਲੀਆਂ ਉਡਾਣਾਂ ਦੀ ਆਵਾਜਾਈ ਪ੍ਰਭਾਵਿਤ ਰਹੀ। ਇਸ ਵੇਲੇ ਪਤਾ ਇਹ ਲੱਗ ਰਿਹਾ ਕਿ ਅੰਤਰਰਾਸ਼ਟਰੀ ਉਡਾਣਾਂ ਸਮੇਤ ਕਰੀਬ 120 ਉਡਾਣਾਂ ਅਜਿਹੀਆਂ ਨੇ ਜਿਹੜੀਆਂ ਕਈ ਘੰਟੇ ਦੀ ਦੇਰੀ ਦੇ ਨਾਲ ਚੱਲ ਰਹੀਆਂ ਨੇ। 53 ਉਡਾਣਾਂ ਨੂੰ ਰੱਦ ਕਰਨਾ ਪਿਆ। ਇਸ ਤੋਂ ਇਲਾਵਾ ਦਿੱਲੀ ਜਿਹੜੀਆਂ ਟ੍ਰੇਨਾਂ ਆ ਰਹੀਆਂ ਸੀ, ਜਿਨ੍ਹਾਂ ਦੀ ਗਿਣਤੀ ਤਕਰੀਬਨ 50 ਤੋਂ ਵੱਧ ਦੱਸੀ ਜਾਂਦੀ ਹੈ, ਉਹਨਾਂ ਦੇ ਵਿੱਚੋਂ 20 ਤੋਂ ਵੱਧ ਟ੍ਰੇਨਾਂ ਅਜਿਹੀਆਂ ਨੇ ਤਾਜ਼ਾ ਖਬਰਾਂ ਦੇ ਮੁਤਾਬਕ ਜਿਹੜੀਆਂ ਟ੍ਰੇਨਾਂ ਤਕਰੀਬਨ 6-7 ਘੰਟੇ ਦੀ ਦੇਰੀ ਦੇ ਨਾਲ ਚੱਲ ਰਹੀਆਂ ਨੇ। ਸੋ ਇਸ ਮੌਸਮੀ ਹਾਲਾਤਾਂ ਕਰਕੇ, ਬਦਲੇ ਹਾਲਾਤਾਂ ਕਰਕੇ ਜਿਹੜੀ ਹੈ ਆਵਾਜਾਈ ਆ, ਜਨਜੀਵਨ ਆ, ਉਹ ਉੱਤਰੀ ਭਾਰਤ ਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਇਆ। ਇੱਕ ਖਬਰ ਹੋਰ ਜਿਹੜੀ ਚਰਚਾ ਜਿਹੜੀ ਆ ਉਹ ਕਰਨੀ ਬਣਦੀ ਉਹਦੇ ਉੱਤੇ। ਕੈਨੇਡਾ ਦੇ ਵਿੱਚ ਜਿਹੜੇ ਲੰਘੇ ਦਿਨੀ ਆਪਾਂ ਦੇਖਿਆ ਸੀਗਾ ਕਿ ਭਾਈ ਹਰਦੀਪ ਸਿੰਘ ਨਿੱਜਰ ਜੀ ਦਾ ਕਤਲ ਹੋ ਗਿਆ ਸੀਗਾ। ਉਸ ਤੋਂ ਬਾਅਦ ਕਹਿੰਦੇ ਆ ਕਿ ਕੈਨੇਡਾ ਤੇ ਭਾਰਤ ਦੇ ਵਿੱਚ ਜਿਹੜਾ ਕੂਟਨੀਤਿਕ ਵਿਵਾਦ ਹੋਇਆ, ਇਹਦੇ ਵਿੱਚ ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢੇ ਜਾਣ ਤੋਂ ਬਾਅਦ ਹੁਣ ਭਾਰਤੀ ਜਿਹੜੇ ਵਿਦਿਆਰਥੀ ਆ ਉਹਨਾਂ ਦੀ ਗਿਣਤੀ ਦੇ ਵਿੱਚ ਤੇਜ਼ੀ ਦੇ ਨਾਲ ਕਮੀ ਦੇਖੀ ਗਈ ਹੈ। ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਹੈ ਕਿ ਸਾਨੂੰ ਉਮੀਦ ਹੈ ਕਿ ਸ਼ਾਇਦ ਇਹ ਗਿਣਤੀ ਭਵਿੱਖ ਦੇ ਵਿੱਚ ਵਧੂਗੀ, ਪਰ ਫਿਰ ਵੀ ਜਿਹੜੀ ਆ ਗਿਣਤੀ ਤੇਜ਼ੀ ਦੇ ਨਾਲ ਘਟੀ ਆ। ਇਸ ਤੋਂ ਇਲਾਵਾ ਇਸ ਵਿਵਾਦ ਨੇ ਭਾਰਤੀ ਵਿਦਿਆਰਥੀਆਂ ਨੂੰ ਦੂਜੇ ਦੇਸ਼ਾਂ ਦੇ ਵਿੱਚ ਪੜ੍ਹਾਈ ਕਰਨ ਦੇ ਲਈ ਵੀ ਕਹਿੰਦੇ ਪ੍ਰੇਰਿਆ। ਇਹਨਾਂ ਕਾਰਕਾਂ ਕਰਕੇ ਪਿਛਲੇ ਸਾਲ ਚੌਥੀ ਤਿਮਾਹੀ ਦੇ ਵਿੱਚ ਜਿਹੜੇ ਭਾਰਤੀਆਂ ਨੂੰ ਜਾਰੀ ਕੀਤੇ ਗਏ ਵਿਦਿਆਰਥੀ ਵੀਜ਼ੇ ਜਾਂ ਪਰਮਿਟ ਹੈ, ਉਹਨਾਂ ਦੇ ਵਿੱਚ ਪਿਛਲੀ ਤਿਮਾਹੀ ਦੇ ਨਾਲੋਂ ਚੌਥੀ ਤਿਮਾਹੀ ਤੇ ਜਿਹੜੀ ਪਿਛਲੀ ਤਿਮਾਹੀ, ਤੀਜੀ ਤਿਮਾਹੀ ਦਾ ਜਿਹੜੀ ਆਪਸੀ ਕੰਪੈਰੀਜ਼ਨ ਆ ਉਹਦੇ ਵਿੱਚ 86% ਦੀ ਗਿਰਾਵਟ ਦੇਖੀ ਗਈ ਹੈ, ਜਿਹੜੀ ਕਿ 1,08,000 ਤੋਂ ਘਟ ਕੇ 14,910 ਰਹਿ ਗਈ ਹੈ। ਸੋ ਆਪਾਂ ਦੇਖਿਆ ਸੀਗਾ ਕਿ ਇਸ ਵਿਵਾਦ ਤੋਂ ਬਾਅਦ ਪੰਜਾਬੀ ਵੀ ਜਿਹੜੇ ਆ ਉਹਨਾਂ ਦੇ ਵੀ ਤੇ ਸਿੱਖ ਭਾਈਚਾਰੇ ਦੇ ਜਿਹੜੇ ਆਪਸੀ ਗਿਲੇ ਆ ਭਾਰਤੀ ਸਰਕਾਰ ਦੇ ਨਾਲ, ਉਹ ਤਾਂ ਹੈਗੇ ਹੀ ਨੇ, ਪਰ ਇਹਦਾ ਇਕਨੋਮਿਕਲੀ ਤੇ ਦੋਨਾਂ ਦੇਸ਼ਾਂ ਦੇ ਵਿੱਚ ਜਿਹੜੀ ਆਪਸੀ ਵਪਾਰ ਆ ਉਹਨੂੰ ਲੈ ਕੇ ਕਾਫੀ ਤਣਾਅ ਇਸ ਘਟਨਾ ਤੋਂ ਬਾਅਦ ਪੈਦਾ ਹੋ ਗਿਆ ਸੀਗਾ ਤੇ ਹੌਲੀ-ਹੌਲੀ ਫਿਰ ਇਹ ਜਿਹੜੇ ਰਿਲੇਸ਼ਨ ਆ ਉਹ ਆਮ ਵਾਂਗ ਹੋਣ ਲੱਗੇ, ਪਰ ਜਿਸ ਰਫ਼ਤਾਰ ਦੇ ਨਾਲ ਘਟੇ ਸੀ ਉਸ ਰਫ਼ਤਾਰ ਦੇ ਨਾਲ ਆਮ ਵਾਂਗ ਨਹੀਂ ਹੋ ਸਕੇ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਯੂਐਸਏ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।